अस्सलाम वालेकुम नाज़रीन, टी टाइम में खुश आमदीद। नाज़रीन साढ़े दानिश का मोबाइल गवाच गया बेचारे का, ते 10-10 रुपये पाओ सारे। भाई देखो ना 50,000 बंदा 10-10 रुपये पाए, कितने पैसे? 5 करोड़ है। आओ 10 50 50 5 करोड़। मैथ चो किन्ने नंबर सन तुहाडे? मैच 90। अच्छा, ते दानिश का मोबाइल गवाच गया। दानिश उस सदमे दे विच अज कहंदा भाजी उस्ताद जी मैं नहीं पैना है। भाई रोन डे लिटन डे सीगा हैं लिटन डे सी ते दे दे फिर इदां नहीं करीदा। मैं कहा तू तो यार अपने शहर यार बाहर वो कहंदा मैं मोबाइल रखे अपना सर यूसी साहब अस्सलाम वालेकुम, मैं माल चाहना थोड़ा जिहा सी बस 1 मिनट सन दे दिओ तुसीं उन्नी देर इधर कर लो, मेरा तो दिल दुखी कर लो। हाँ कर लो। ते बाहर ना क्रिकेट खेडदे ना उन्हें मोबाइल रखिया देखो किथे, मोटरसाइकिल का पायदान नहीं हुंदा, आहो ਉਹਦੇ ਉੱਤੇ ਰੱਖ ਕੇ ਤੇ ਕ੍ਰਿਕਟ ਖੇਲਣਦੇ ਆ। सही गल ਉਹ ਪਾयਦਾਨ ਸੀ ਜਰਾ ਉਹਦੇ ਤੇ ਡਬਲ ਜਨੀਆਂ ਚ ਪੂਰਾ ਉਹਦੇ ਤੇ मतलब छितर टाइप से ਹਾਂ ਉਹ ਸੀ ਉਹਦੇ ਤੇ ਯਾਨੀ ਖਲੋਤਾ ਰਹਿਣਾ ਸੀ ਉਹਨੇ। ਉਹ ਇੱਕ ਜਿਹੜਾ ਬੰਦਾ ਗਿਆ ਮੋਟਰਸਾਈਕਲ ਲੈ ਕੇ ਉਸੇ ਟਾਈਮ ਹੀ ਉਹਨੇ ਮੋਟਰਸਾਈਕਲ ਸਿੱਧੀ ਕੀਤੀ ਆ, ਬਾਹਰ ਗਿਆ ਤੇ ਉਹ ਤੋਂ ਮੋਬਾਈਲ ਡਿੱਗ ਪਿਆ ਪਾਇਦਾਨ ਤੋਂ। ऐदा ही मोबाइल ते आप कहता मैनू चुको। ਹਾਂ आओ ਤੇ ਫਿਰ ਅਸੀਂ ਉਹਦੀ ਸਿਮ ਬੰਦ ਕਰਾਤੀ ਅੱਜ। ਤੇ ਜੇ ਕਿਸੇ ਨੂੰ ਲੱਭੇ ਤੇ ਉਹ ਜ਼ਰੂਰ ਸਾਨੂੰ ਹਾਂ ਤੇ ਯੂਸੀ ਸਾਹਿਬ ਮਾਦਰ ਸਿਰਫ 1 ਮਿੰਟ ਅਸੀਂ ਤੇ ਉਸ ਤੋਂ ਬਾਅਦ ਨਾ ਫਿਰ ਉਹ ਮੋਬਾਈਲ ਲੈ ਗਿਆ ਉਹ। ਤੇ ਉਸ ਸਵੇਰ ਦਾ ਵਿਚਾਰਾ ਤੁਹਾਨੂੰ ਪਤਾ ਅੱਜ ਕੱਲ ਮੋਬਾਈਲ ਨਹੀਂ ਹੈਗਾ ਤੇ ਇੰਜ ਲੱਗਦਾ ਬੰਦਾ ਅਧੂਰਾ ਵਾ, ਕੋਈ ਚੀਜ਼ ਨਹੀਂ ਹੈਗੀ। बच्चा गवा गया जिवें ਕੋਈ ਪਤਾ ਨਹੀਂ ਕੀ ਅਜੀਬ ਗਵਾਚਾ ਜਿਹਾ ਫਿਰ ਰਿਹਾ ਸਵੇਰ ਦਾ ਇਹਨੂੰ ਕੱਲਾ ਹੀ ਉਧਰ ਜਾ ਕੇ ਵਾਸ਼ਰੂਮ ਦੀ ਕੰਧ ਦੇ ਕੋਲ ਖਲੋਤਾ, ਪਤਾ ਨਹੀਂ ਕੀ ਗੱਲਾਂ ਕਰੀ ਜਾ ਰਿਹਾ ਸੀ। ਬਾਹਰ ਪਾਰਕ ਦੇ ਵਿੱਚ ਪੌਦਿਆਂ ਦੇ ਨਾਲ ਗੱਲਾਂ ਕਰੀ ਜਾ ਰਿਹਾ, ਘਾਹ ਮਾੜਾ ਮਾੜਾ ਤੋੜ ਤੋੜ ਖਾਈ ਜਾ ਰਿਹਾ, ਅਜੀਬ ਉਹ ਹਰਕਤਾਂ ਕਰ ਰਿਹਾ। मैं उस्ताद जी वेख्या कंध च टकरा मारन डया ना की है मोबाइल गवाई गया यार आ ਟੱਕਰਾਂ ਨਹੀਂ ਸੀ ਮਾਰਨ ਦੇ, ਉਹਨੂੰ ਭੁੱਖ ਲੱਗੇ ਸੀ। ਅਜੀਬ ਹਰਕਤਾਂ ਕਰ ਰਿਹਾ, ਅੰਦਰ ਗਿਆ ਐਲਸੀਡੀ ਨੂੰ ਧੱਕਾ ਮਾਰ ਕੇ ਸਿੱਟ ਕੇ ਬਾਹਰ ਦੌੜ ਗਿਆ। ਮੈਂ ਕੀ ਹੋਇਆ? ਕਹਿੰਦਾ ਭਾਜੀ ਮੋਬਾਈਲ ਮੇਰਾ ਗਿਆ ਤੇ ਫਿਰ ਹੁਣ ਐਲਸੀਡੀਆਂ ਵੀ ਤੇ ਟੁੱਟਣੀਆਂ ਹੀ। ਯੂਸੀ ਸਾਹਿਬ ਜਰਾ ਸਿਰਫ 1 ਮਿੰਟ ਦੇਣਾ ਸਾਨੂੰ ਯੂਸੀ ਸਾਹਿਬ। कोई नहीं कोई ਸਾਜੀ ਪਿਛਲੇ ਦਿਨਾਂ 'ਚ ਨੈਟ ਬੰਦ ਹੋ ਗਿਆ, ਮੈਂ ਜਾ ਕੇ ਫੈਮਿਲੀ 'ਚ ਬਹਿ ਗਿਆ। ਮੈਂ ਹਿਸਾਬ ਲਾਇਆ ਯਾਰ ਬੜੇ ਚੰਗੇ ਬੰਦੇ ਨੇ ਉਸਤਾਦ ਜੀ ਘਰ ਵਾਲੇ। ਹਾਂ ਪਤਾ ਹੀ ਨਹੀਂ ਸੀ ਇੰਨੀ ਦੇਰ ਹੋ ਗਈ, ਮਿਲੇ ਹੀ ਨਹੀਂ ਸੀ ਕਦੀ। ਤੇ ਇਹਦੇ ਨਾਲ ਨੈਟ ਦਾ ਕੀ ਤਲਕ? ਨੈਟ ਜਦੋਂ ਹੁੰਦਾ ਵਾ ਉਸਤਾਦ ਜੀ ਬੰਦਾ ਫੈਮਿਲੀ ਨੂੰ ਨੈਟ ਦੇ ਨਾਲ ਹੀ ਅੱਜ ਕੱਲ ਰਿਸ਼ਤੇ ਨੇ। ਹਾਂ ਸਹੀ। ਨੈਟ ਦੇ ਨਾਲ ਹੀ ਹਾਲ ਚਾਲ ਪੁੱਛ ਸਕਦੇ ਆ, ਨੈਟ ਨਾਲ ਹੀ ਪਰੇਸ਼ਾਨੀ ਦੱਸ ਸਕਦੇ ਆ। ਨੈਟ ਦੀ ਵਜ੍ਹਾ ਤੋਂ ਤੁਸੀਂ ਸਲਾਮ ਦਾ, ਨੈਟ ਦੀ ਵਜ੍ਹਾ ਤੋਂ ਤੁਸੀਂ ਪਤਾ ਕਰ ਸਕਦੇ ਬੰਦਾ ਕਿੱਥੇ ਆ। ਕਨੈਕਸ਼ਨ ਹੈ। ਨੈਟ ਦੀ ਵਜ੍ਹਾ ਤੋਂ ਤੁਹਾਨੂੰ ਪਤਾ ਲੱਗਣਾ ਉਹ ਬੰਦਾ ਫੌਤ ਹੋ ਗਿਆ। ਨੈਟ ਦੀ ਵਜ੍ਹਾ ਤੋਂ ਪਤਾ ਲੱਗਣਾ ਫਲਾਂ ਤਰੀਕ ਨੂੰ ਉਹਦਾ ਵਿਆਹ ਵਾ। ਨੈਟ ਦੀ ਵਜ੍ਹਾ ਤੋਂ ਤੁਹਾਨੂੰ ਸਾਰਾ ਕੁਝ ਪਤਾ ਲੱਗਣਾ ਵਾ। ਤੁਸੀਂ ਤਾਂ ਸਿਰਫ 1 ਮਿੰਟ ਦੇਣਾ ਸਾਨੂੰ ਬਸ ਮਿਹਰਬਾਨੀ। अच्छा मादरत ਨੂੰ ਉਸਤਾਦ ਜੀ ਮੋਬਾਈਲਾਂ ਦੇ ਵਿੱਚ ਵੀ ਨਾ ਗੱਲਾਂ ਹੁੰਦੀਆਂ ਜਿਵੇਂ ਕਿ ਹੁਣ 33 10 ਕਹਿਣ ਡਿਆ ਸੀਗਾ ਕਿ ਯਾਰ ਅਸੀਂ ਜਿੰਨਾ ਜੀਏ ਆ ਗੈਰਤ ਨਾਲ ਜੀਏ। ਸਹੀ ਠੀਕ ਹੈ ਨਾ ਕਿਸੇ ਦੀ ਵੀਡੀਓ ਬਣਾਈ ਨਾ ਕਿਸੇ ਦੀ ਤਸਵੀਰ ਬਣਾਈ, ਗੈਰਤ ਕੁੱਟ ਕੇ ਭਰੀ ਸੀਗੀ। ਬੈਟਰੀ ਟਾਈਮਿੰਗ ਵੀ ਠੀਕ ਸੀ, ਭਾਵੇਂ ਉੱਤੋਂ ਥੱਲੇ ਸਿੱਟ ਦਿਓ ਫੇਰ ਵੀ ਅਸੀਂ ਚੱਲ ਜਾਂਦੇ ਸੀ। ਆ ਮਟਰੋਲਾ ਨੇ ਥੋੜਾ ਜ਼ਰੂਰ ਕੀਤਾ ਸੀ, ਵੇਲਾ ਹੁਣ ਨਾਮੋ ਨਿਸ਼ਾਨ ਵੀ ਨਹੀਂ ਰਿਹਾ। ਯਾਰ ਜੋ ਕਿਹਦਾ ਨਾਮੋ ਨਿਸ਼ਾਨ ਨਹੀਂ ਹੈਗਾ ਦੁਨੀਆ ਦੇ ਉੱਪਰ, ਮਟਰੋਲਾ ਹੀ ਚੱਲਦਾ ਵਾ। ਇੱਧਰ ਤੇ ਨਹੀਂ ਨਾ, ਇੱਧਰ ਹੈ ਹੀ ਨਹੀਂ ਉਹ ਇੱਧਰ। ਠੀਕ ਹੈ ਨਾ? ਤੁਸੀਂ ਬਸ 1 ਮਿੰਟ ਦੇਣਾ ਤੁਸੀਂ ਸਿਰਫ ਥੋੜੀ ਜਿਹੀ। ਸੋਹਣੀ ਰਿਕਸ਼ਨ ਉਸਤਾਦ ਜੀ ਸ਼ਰਮ ਨਾਲ ਘਰੋਂ ਨਹੀਂ ਨਿਕਲਦਾ ਹੁਣ। ਹਾਂ ਸਹੀ ਗੱਲ। ਲੈ ਵੀ ਖਤਾਂ ਦਾ ਦੌਰ ਹੋਣਾ, ਕਿੱਥੋਂ ਖਤ ਪਿਆ ਕਿੱਥੇ ਉੱਥੇ ਜਾ ਕੇ ਪਾਉਣਾ, ਚਾਵਾਂ ਨਾਲ ਲਿਖਣਾ ਹੈ, ਲਿਖਾਈ ਲਿਖਣੀ ਉਹ ਸਹੀ ਨਾਲ ਲਿਖਿਆ ਜਾਣਾ, ਪਾੜ ਕੇ ਦੁਬਾਰਾ ਨਵਾਂ ਲਿਖਣਾ, ਖਾਲਾ ਨੂੰ ਖਾਲਾ ਜੀ ਮੈਂ ਇਸ ਤਰ੍ਹਾਂ ਵਾਂ ਤਾਂ। ਫਿਰ ਉਸ ਤੋਂ ਬਾਅਦ ਉਹਨੂੰ ਭੇਜਣਾ, ਫਿਰ ਡਾਕੀਏ ਕੋ ਜਾਣਾ, ਫਿਰ ਡਾਕੀਏ ਨੇ ਘਰ ਜਾਣਾ, ਬੂਹਾ ਖੋਲ੍ਹਣਾ, ਚਾਹ ਚੜ ਜਾਣੇ ਵੀ ਖਾਤਾ ਆ ਗਿਆ ਖਾਲਾ ਦਾ। 1 ਮਿੰਟ ਜੂਸੀ ਦਾ ਸਿਰਫ 1 ਮਿੰਟ। ਚਾਹ ਚੜ ਜਾਣਾ ਕਿ ਵੀ ਖਾਤਾ ਆ ਗਿਆ ਹੈ। ਉਸ ਤੋਂ ਬਾਅਦ ਖਤ ਖੋਲਣਾ ਤੇ ਕਿਸ ਤਰ੍ਹਾਂ ਪੜ੍ਹਨਾ, ਤੂੰ ਕਹਿਣਾ ਭਰਾਵਾ ਤੂੰ ਹੀ ਪੜ੍ਹ ਕੇ ਸੁਣਾ ਦੇ। ਉਸਤਾਦ ਜੀ ਕੀ ਦੋ ਉਹਨੇ ਡਾਕੀਏ ਨੇ ਰੁਪਈਏ 5 ਲੈਣੇ ਜਾਂ ਉਦੋਂ ਹੀ ਉਹਨੇ ਕਹਿਣਾ ਲਿਆਓ ਜੀ। ਡਾਕੀਏ ਨੇ ਖੋਲਣਾ, ਪੜ੍ਹ ਕੇ ਸੁਣਾਉਣਾ, ਅਸਲਾਮ ਅਲੈਕਮ ਤੇ ਉਹਨੇ ਸੁਣੀ ਜਾਣਾ। ਵਿੱਚ ਕਿਸ ਤਰ੍ਹਾਂ ਵਾਧੀ ਘਾਟੀ ਗੱਲ ਵੀ ਲਿਖੀ ਹੋਣੀ, ਡਾਕੀ ਨੂੰ ਵੀ ਪਤਾ ਲੱਗ ਜਾਣੀ। अस्सलाम वालेकुम के आदर से मैं खैरियत से हूं, उम्मीद है कि आप भी खैरियत से हाँ। पहली लैड ही आई ਹੁੰਦੀ ਸੀ ਯਾਰ। ਕਿਹੜਾ ਉਸਤਾਦ ਜੀ ਇੱਕ ਨਾ ਕਿਸੇ ਦੌਰ ਚ ਕਲਮੀ ਦੋਸਤੀ ਰਸਾਲੇ ਹੁੰਦੇ ਸੀਗੇ, ਉੱਥੇ ਐਡਰੈਸ ਵਗੈਰਾ ਲਿਖਦੇ ਸੀ, 17 ਰੁਪਏ ਲੱਗਦੇ ਹੁੰਦੇ ਸੀ, ਟਿਕਟ ਲੱਗਦੀ ਹੁੰਦੀ ਸੀ, ਉਹ ਮੈਂ ਭੇਜਦਾ ਹੁੰਦਾ ਸੀ। ਮੇਰੇ ਨਾ ਜਾਪਾਨ ਦੇ ਵਿੱਚ ਯਾਨੀ ਕਿ ਨਾ ਦੋਸਤੀ ਹੁੰਦੀ ਸੀ, ਕਲਮੀ ਦੋਸਤੀ। ਮੈਂ ਉਹ ਲੈਟਰ ਲਿਖਦਾ ਹੁੰਦਾ ਸੀ ਜਾਪਾਨ ਚ ਚਾਈਨੀਜ਼ ਕਲਮੀ ਦੋਸਤੀ। ਆਹੋ ਕਲਮੀ ਦੋਸਤੀ ਉਹ ਰਸਾਲੇ ਆਉਂਦੇ ਸੀਗੇ, ਸ਼ਾਇਦ ਪਤਾ ਤੁਹਾਨੂੰ ਨਹੀਂ ਪਤਾ। ਪਤਾ ਮੈਨੂੰ ਪਤਾ। ਅੱਛਾ ਸਾਡਾ ਦੌਰ, ਅਸੀਂ ਜਦੋਂ ਸੈਮਸੰਗ ਨਵਾਂ ਆਇਆ ਮੈਂ ਉਦੋਂ ਪੈਦਾ ਹੋਇਆ। ਨਹੀਂ ਮੈਂ ਮੈਨੂੰ ਪਤਾ ਸਭ ਤੋਂ ਬਹੁਤਾ ਹਾਸਾ ਕਿਹਦੇ ਤੇ ਹੁੰਦਾ, ਆਯੂਬ ਫੋਨ ਤੇ ਕਿੱਦਾਂ ਆਇਆ ਸੀ ਹੈ, ਛਾਇਆ ਸੀ ਹੈ ਬੜਾ ਮੈਨੂੰ ਕਸਵੇਲਾ ਸੀ। ਮੈਂ ਸੀ ਉਹਦੀ ਕਿਸੇ ਨੇ ਮੰਨੀ ਨਹੀਂ, ਉਹ ਕਹਿੰਦੇ ਰੇ ਸਭ ਕਹਿ ਦੋ ਸਭ ਕਹਿ ਦੋ। ਯੂਸੀ ਦਾ ਸਿਰਫ 1 ਮਿੰਟ ਦੇਣਾ ਸੀ। ਅੱਛਾ ਕੈਸੇ ਲੋਕ ਨੇ, ਯਕੀਨ ਕਰੋ ਸਾਰੀ ਦਿਹਾੜੀ ਮੋਬਾਈਲ ਵੇਖਦੇ ਨੇ, ਰਾਤ ਨੂੰ ਰਜ਼ਾਈ ਦੇ ਵਿੱਚ ਫਿਰ ਲਾਈਟ ਬਲਣ ਨਹੀਂ ਹੁੰਦੀ, ਲੋਕੀ ਕਹਿੰਦੇ ਯਾਰ ਵੇਖੋ ਰਜ਼ਾਈ 'ਚ ਨੂਰ ਨਿਕਲਣ ਡਿਆ। ਅੱਛਾ ਕਲਮੀ ਦੋਸਤੀ ਵਾਲਾ ਕੰਮ ਤੇ ਛੱਡ ਦਿੱਤਾ ਹੁਣ। ਹਾਂਜੀ ਸਾਜੂ ਤੇ ਕਲਮੀ ਸ਼ੋਰੇ ਦਾ ਵੀ ਕਰਦਾ ਸੀ ਤੂੰ? ਉਸਤਾਦ ਜੀ ਉਹ
ਉਸਤਾਦ ਜੀ ਉਹ ਨਾ ਹੋਰ ਹੁੰਦਾ ਸੀਗਾ, ਹਾਂ, ਠੀਕ। ਉਹਦੇ ਨਾਲ ਡੋਰ ਲੱਗਦੀ ਹੁੰਦੀ ਸੀਗੀ। ਤੇ ਜਿਹੜਾ ਮੋਬਾਈਲਾਂ ਦਾ ਨਾ ਉਸਤਾਦ ਜੀ, ਮੋਬਾਈਲਾਂ ਦੀ ਹੁਣ ਮੈਂ ਤੁਹਾਨੂੰ ਇਨਫੋਰਮੇਸ਼ਨ ਦਵਾਂ, ਚਲੋ ਇੱਕ ਉਹ ਯਾਰ ਬਾਅਦ ਚ ਦੇ ਦੀ, ਕੋਈ ਨਹੀਂ। ਯੂਸੀ ਸਾਹਿਬ ਆਏ ਨੇ ਉਸਤਾਦ ਜੀ ਇਹਨੂੰ ਇੱਕ ਨਹੀਂ, ਮਿੰਟ ਸਟੇ ਕਰਾ ਦਿਓ। ਨਹੀਂ ਮੇਰੀ ਖਾਤਰ ਉਹ ਮੈਂ ਯਾਰ ਨਹੀਂ ਯਾਰ ਕਹਿੰਦਾ ਠਹਿਰ ਜਾਣਾ, ਮੇਰੀ ਵੀ ਨਹੀਂ ਮੰਨਣੀ ਤੁਸੀਂ। ਨਹੀਂ ਯਾਰ ਕੋਈ ਗੱਲ ਨਹੀਂ, ਹੁਣ ਅਸੀਂ ਬਹੁਤ ਗੱਲਾਂ ਕਰ ਲਈਆਂ। ਯੂਸੀ ਸਾਹਿਬ 5 ਮਿੰਟ ਤੁਸੀਂ ਠਹਿਰਨਾ ਨੇ। ਅੱਛਾ ਮੋਬਾਈਲਾਂ ਦੀ ਗੱਲ ਹੋ ਰਹੀ। ਯੂਸੀ ਸਾਹਿਬ ਬੈਠੇ ਨੇ ਸਾਡੇ ਨਾਲ, ਚਲੋ ਕੋਈ ਗੱਲ ਨਹੀਂ। ਅਸੀਂ ਥੋੜਾ ਜਿਹਾ ਇਸ ਤੋਂ ਮਤਲਬ ਯੂਸੀ ਸਾਹਿਬ ਅਸੀਂ ਤੁਹਾਡੀ ਓਨਰ, ਮੈਂ ਕਹਿੰਦਾ ਪਹਿਲੇ ਤੁਸੀਂ ਕਿਉਂਕਿ ਇੱਕਦਮ ਦੇਖ ਕੇ ਨਾ ਤੁਸੀਂ ਤੁਹਾਡੇ ਤੇ 5 ਮਿੰਟ ਚਾਹੀਦੇ ਨੇ ਯਕੀਨ ਕਰਨ ਲਈ ਕਿ ਯੂਸੀ ਬਾਦਸ਼ਾਹ ਆ ਗਿਆ। ਮੈਂ ਉਹ ਟਾਈਮ ਦੇ ਰਿਹਾ ਸੀ ਨਾਜ਼ਰੀਨ ਨੂੰ ਕਿ ਤੁਹਾਨੂੰ ਚੰਗੀ ਤਰ੍ਹਾਂ ਐਕਸੈਪਟ ਕਰ ਲੈਣ, ਨਜ਼ਰਾਂ 'ਚ ਤੁਸੀਂ ਟਿਕ ਜਾਓ। ਹੁਣ ਤੁਸੀਂ ਅੱਜ ਯੂਸੀ ਸਾਹਿਬ ਸਾਨੂੰ ਇੱਕ ਵਾਕਿਆ ਸੁਣਾਉਣਗੇ। ਕਿਹੜਾ ਵਾਕਿਆ, ਕੋਈ ਐਸਾ ਲਾਈਫ 'ਚ ਕੋਈ ਇੰਟਰਸਟਿੰਗ ਵਾਕਿਆ, ਕੋਈ ਮਜ਼ੇਦਾਰ ਗੱਲ ਹੋਈ ਹੋਵੇ ਤੁਹਾਡੇ ਨਾਲ? ਵਾਰੀ ਆ ਗਈ ਮੇਰੀ। ਨਹੀਂ ਮੈਂ ਰਹਿਣ ਤੋਂ ਫਿਰ ਰਹਿੰਦੇ ਜਾਂ ਨਹੀਂ ਯੂਸੀ ਸਾਹਿਬ ਸਾਡਾ 1 ਮਿੰਟ ਦੀ ਗੱਲ ਸੀਗੀ। ਚਲੋ ਮੈਸੇਜ ਕੋਈ ਗੱਲ ਨਹੀਂ ਯਾਰ, ਯੂਸੀ ਸਾਹਿਬ ਦੁਆਵਾਂ ਦੇਣੀਆਂ ਸੀ ਤੁਹਾਨੂੰ। ਚਲੋ ਕੋਈ ਗੱਲ ਨਹੀਂ ਜਾਣਾ। ਚਲੋ ਜਿਹੜੀਆਂ ਤੁਸੀਂ ਪੁਰਾਣੀਆਂ ਨਹੀਂ ਸੀ ਗੱਲਾਂ ਕਰਨ ਨਾਲ, ਖਤਾਂ ਵਾਲੇ ਦੌਰ। ਜੀ ਅੱਜ ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਆਪਣੇ ਦਿਲ ਦੀ ਸਟੋਰੀ ਸੁਣਾਵਾਂ। ਹਾਂ ਉਸਤਾਦ ਜੀ ਦੇ ਦਿਲ ਦੇ ਵਿੱਚ ਵੀ ਇੱਕ ਦਿਲ ਵਾ। ਅੱਛਾ, ਇਹਦਾ ਦਿਲ ਹੈ ਨਾ, ਇਸ ਦਿਲ ਦੇ ਅੰਦਰ ਵੀ ਇੱਕ ਅੰਦਰ ਦਿਲ ਵੀ ਇੱਕ ਦਿਲ ਤੇ ਵਾ। ਉਸਤਾਦ ਜੀ ਉਹਦੇ ਅੰਦਰ ਵੀ ਇੱਕ ਹੈ ਇੱਕ ਛੋਟਾ ਜਿਹਾ, ਇਸ ਦਿਲ ਦੇ ਵਿੱਚ ਸਿਰਫ ਗੰਦਗੀ ਹੈ। 14 ਇੰਚ ਚਲੂਗੀ, ਮੈਨੂੰ ਆਪਣੀ ਗੱਲ ਕਰਨ ਹਾਂ। ਦੇ। ਉਸਤਾਦ ਜੀ ਪਿਆਰ ਹੋਇਆ ਤੁਹਾਡੇ ਯੂਸੀ ਨੂੰ। ਪਿਆਰ ਹੋਇਆ? ਓਏ ਯੂਸੀ ਨੂੰ ਪਿਆਰ ਹੋ ਗਿਆ। ਇਹ ਉਸ ਦੌਰ ਦੀ ਗੱਲ ਆ ਕਿ ਜਦੋਂ ਮੈਂ ਇਸ ਤਰ੍ਹਾਂ ਦਾ ਸੀ ਤੇ ਉਹ ਇਸ ਤਰ੍ਹਾਂ ਦੀ ਸੀ। ਮੈਲੇ ਯਾਦ ਮੈਲੇ ਹੋਏ ਨੇ। ਸਫੈਦ ਨਹੀਂ ਸਫੈਦ ਨਹੀਂ, ਉਹ ਪੀਲਾ ਹੋ ਗਿਆ ਮਿੱਟੀ ਪੈ ਪੈ। ਅੱਛਾ ਤੂੰ ਇਦਾਂ ਦਾ ਸੀ। ਖੂਬਸੂਰਤੀ ਇਸ ਤਰ੍ਹਾਂ ਦੀ। ਅੱਛਾ ਯਾਨੀ ਤੂੰ ਉੱਠਣ ਲਿਆ ਸੀ। ਚੰਬਲ ਦਾ ਫੁੱਲ ਸੀ ਤੇ ਉਹ ਚੰਬੇਲੀ ਦਾ। ਹਾਂ ਤੂੰ ਗੇਂਡੇ ਦਾ ਉੱਠਣ ਲਿਆ ਸੀ ਜਵਾਨੀ। ਜਵਾਨੀ ਨਵੀਂ Start. ਜਦੋਂ ਉਹ ਉਸ ਟਾਈਮ ਦਾ ਇਸ਼ਕ ਜਿਹੜਾ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਹਾਂ ਅੱਛਾ, ਸੋਹਣਾ ਰੰਗ ਮੇਰਾ ਲਾਲ ਸੂਆ। ਇੰਜ ਦਾ ਹੀ। ਅੱਛਾ 1 ਮਿੰਟ, ਤੂੰ ਇੰਜ ਦਾ ਸੀ ਤੇ ਉਹ ਇੰਜ ਤਾਈ ਆ। ਤੇ ਦੋ ਨੇ, ਇਹ ਕਿਸ ਤਰ੍ਹਾਂ ਦਾ ਸੀਗਾ? ਹੈ ਇਹ ਦੋ ਹੀ ਆ ਨੇ। ਨਹੀਂ ਮੈਂ ਦੋਵਾਂ ਦਾ ਉਹਨੇ ਕਿਹਾ ਮੈਂ ਇਦਾਂ ਦਾ ਸੀ। ਦੋਵਾਂ ਚੋਂ ਇੱਕ ਲਾ ਲਓ ਕਹਿੰਦਾ। ਨਹੀਂ ਤੂੰ ਇਹ ਇੱਕ ਦੋ ਨੂੰ ਛੱਡ, ਤੂੰ ਇਹ ਸੋਚ ਵੀ ਕਿਆ ਇਹ ਇਦਾਂ ਦਾ ਸੀ। ਇਹ ਅਸਲ ਗੌਰ ਕਰਨ ਵਾਲੀ ਗੱਲ ਹੈ। ਅੱਛਾ ਜੀ, ਅੱਛਾ ਮੇਰੇ ਪਿਆਰ ਦਾ ਮਜ਼ਾਕ ਨਾ ਉਡਾਓ। ਨਹੀਂ ਅੱਛਾ ਯਾਰ ਹੁਣ ਚੁੱਪ ਕਰ ਜਾਓ, ਤੁਹਾਨੂੰ ਗੱਲ ਸਟੋਰੀ ਸੱਚੀ ਸੁਣਾਉਂਦੇ ਹੋ ਵਿੱਚ ਦੱਸਾਂ ਇਨਕਰਪਟ ਨਹੀਂ ਕਰਨਾ। ਚਲ ਠੀਕ। ਘਰੋਂ ਮੈਂ ਫਿਰਨ ਤੁਰਨ ਲਈ ਬਾਹਰ ਜਦੋਂ ਜਾਣਾ ਸਵੇਰ ਸੈਰ ਕਰਨ ਲਈ, ਅੱਛਾ ਤੇ ਰੰਗ ਮੇਰਾ ਲਾਲ ਸੁਰਖ। ਅੱਛਾ ਯਾਰ ਮੇਰੀ ਗੱਲ, ਤੂੰ ਗੱਲ ਸੁਣਾ। ਉਹ ਠੀਕ ਆ, ਅਸੀਂ ਸੁਣਦੇ ਆ, ਤੇਰੀ ਬਦਮਾਸ਼ੀ ਵੀ ਅਸੀਂ ਕਬੂਲ ਕਰਦੇ ਆ, ਤੂੰ ਭਾਰ ਵਾਲਾ ਗੱਲ, ਲੇਕਿਨ ਤੇਰੀ ਮਿਹਰਬਾਨੀ ਕੋਈ ਐਸੀ ਗੱਲ ਨਾ ਕਰ ਕਿ ਜਿਹਦੇ ਨਾਲ ਨਾ ਫਿਰ ਸਾਡੇ ਅੰਦਰ ਦਾ ਉਹ ਗੁੱਥਾ ਜਾ। ਹਾਂ ਪਤਾ ਕੀ, ਠੀਕ ਆ ਤੇਰਾ ਰੰਗ ਅੱਛਾ ਹੋਏਗਾ, ਚਮਕਦਾਰ ਹੋਏਗਾ, ਲੇਕਿਨ ਲਾਲ ਵਾਲਾ ਕੰਮ ਜਿਹੜਾ ਨਾ ਬਸ ਥੋੜਾ ਜਿਹਾ ਤੇਰਾ ਮੇਰੇ ਲਾਲ ਚੱਲ। ਬਾਗ ਸਾਡੇ ਲਾਗੇ ਹੁੰਦਾ ਸੀ, ਉੱਥੇ ਹਾਂ ਫੁੱਲਾਂ ਦਾ ਬਾਗ ਸੀ। ਠੀਕ ਹੈ। ਮੈਂ ਫਰੀਦ ਸਾਹਿਬ ਸਵੇਰ ਸੈਰ ਕਰਨ ਲਈ, ਫਿਰਨ ਤੁਰਨ ਲਈ ਜਾਣਾ। ਅੱਛਾ ਤੈਨੂੰ ਬੁਲਾਇਆ ਕਿੰਨੇ ਸ਼ੋਅ ਜਿੱਤੇ? ਫਰੀਦ ਸਾਹਿਬ ਨੂੰ ਮੈਂ ਇਸ ਉਹਨੂੰ ਕਾ ਤੋ ਫਰੀਦ ਸਾਹਿਬ, ਉਹ ਉਹਦਾ ਕੀ ਤਲਕ? ਉਸਤਾਦ ਜੀ ਮੈਂ ਬਾਗ 'ਚੋਂ ਫੁੱਲ ਤੋੜਿਆ, ਤੇ ਜਦੋਂ ਮੈਂ ਫੁੱਲ ਤੋੜ ਕੇ ਇੰਜ ਕਰਕੇ ਪਿੱਛੇ ਮੁੜ ਕੇ ਦੇਖਿਆ ਤੇ ਉਧਰੋਂ ਇੱਕ ਖੂਬਸੂਰਤੀ ਜੀ, ਬਹੁਤ ਖੂਬਸੂਰਤ ਲੜਕੀ ਆ ਰਹੀ ਹੈ। ਅੱਛਾ ਮੈਂ ਏਦਾਂ ਹੀ ਰੱਖੇ ਹੱਥ ਇਸ ਤਰ੍ਹਾਂ। ਅੱਛਾ ਉਹ ਡਿੱਗਦੀ ਨਾ ਆਪਣਾ ਦੁਪੱਟਾ ਸੈੱਟ ਕਰ ਦਿੰਦੇ, ਮੇਰੇ ਵੱਲ ਦੇਖਿਆ, ਸਾਡੀਆਂ ਦੋਵਾਂ ਦੀਆਂ ਯਾਰ ਆ ਇਸ ਗੱਲੋਂ ਮੈਂ ਤੈਨੂੰ ਕਹਿਣਾ ਨਾ ਫਰੀਦ, ਹੁਣ ਉਹ ਆ ਰਹੀ, ਪਹਿਲੇ ਤਾਂ ਮੈਨੂੰ ਇਹ ਦੱਸ ਕਿ ਜਦੋਂ ਇਹਨੇ ਫੁੱਲ ਤੋੜਿਆ, ਇੱਧਰ ਮੇਰਾ ਦੇਖ, ਇਹਨੇ ਫੁੱਲ ਤੋੜਿਆ, ਇਹਨੂੰ ਕੀ ਐਸਾ ਲੱਗਾ ਕਿ ਇਹਨੇ ਇੰਜ ਵੇਖਿਆ ਇੱਧਰ ਨੂੰ, ਇਹਨੂੰ ਕੋਈ ਆਵਾਜ਼ ਆਈ? ਅੱਛਾ ਠਹਿਰ ਜਾ, ਟੈਕਨੀਕਲ ਗੱਲ ਹੋਣੀ ਚਾਹੀਦੀ ਆ। ਇਹਨੇ ਚਲੋ ਇੰਜ ਵੇਖ ਲਿਆ, ਹੁਣ ਵੇਖ ਲਿਆ, ਰਿੜਦੀ ਮਤਲਬ ਕਿਉਂ ਆਈ? ਤੁਰਦੀ ਕਹਿਣਾ, ਤੁਰਦੀ ਲੜਕੀ ਆ ਰਹੀ ਸੀ। ਹਾਂ ਤੂੰ ਕਹ ਰਿੜਦੀ ਆਈ ਉਹ। ਡਿੱਗਦੀ ਹੋ ਸਕਦਾ ਮੰਗਣ ਵਾਲੀ ਹੋਵੇ, ਉਹਦੇ ਕੋਲ ਰੇੜੀ ਹੋਵੇ, ਇੰਜ ਰਿੜਦੀ ਆ ਯਾਰ ਮੰਗਣ ਵਾਲੀ ਨਹੀਂ। ਅੱਛਾ ਮੈਂ ਕਹਿਣ ਡਿਆ ਕਿ ਤੁਰਦੀ ਆ ਗਈ। ਉਹ ਬੰਨੇ ਸੀ ਬਣੇ ਹੋਏ, ਤੇ ਉਹ ਯਾਰ ਤੇਰੀ ਸਾਰੀ ਬਦਮਾਸ਼ੀ ਪੌਜ਼ਾਂ ਨਾਲ ਭਰੀ ਪਈ। ਬੰਨੇ ਵੀ ਭਰੇ ਨੇ। ਬੰਨੇ ਕੀ ਬੰਨੇ ਕਸਮ ਹੈ ਵੀ ਅਸੀਂ ਤੇਰੀ ਬਦਮਾਸ਼ੀ ਨੂੰ ਸਹੀ ਨਾ ਕਰੀਏ ਤੇ ਸਾਰੀ ਡਰੈਗ ਹੋਵੇ ਤੇਰੀ ਬਦਮਾਸ਼ੀ। 1 ਮਿੰਟ ਉਸਤਾਦ ਜੀ, ਹਾਂ ਬੰਨੇ ਕੀ? ਬੰਨੇ ਲਾਓ, ਜਿੱਦਾਂ ਕਹਿੰਦੇ ਨਹੀਂ ਇਹਨੂੰ ਕਿਸੇ। ਅੱਛਾ ਯਾਰ ਇੰਨੀ ਗੱਲ ਆ, ਤੂੰ ਬਾਗ ਗਿਆ, ਤੂੰ ਫੁੱਲ ਤੋੜਿਆ, ਫੁੱਲ ਮੈਂ ਤੂੰ ਤੋੜਿਆ, ਇੰਜ ਵੇਖਿਆ ਪਿੱਛੋਂ ਕੁੜੀ ਆਈ, ਉਹ ਤੇਰੇ ਕੋਲ ਆ ਗਈ। ਉਹਨੇ ਆਪਣਾ ਦੁਪੱਟਾ ਸਹੀ ਕਰ ਦੇਣਾ, ਸਾਡੀਆਂ ਅੱਖਾਂ ਚੱਖਾਂ ਮਿਲ ਗਈਆਂ। ਹਾਂ ਇਹ ਗੱਲ ਇੱਥੇ ਆ। ਤਕਰੀਬਨ ਘੱਟ ਤੋਂ ਘੱਟ ਵੀ 8 ਮਿੰਟ ਉਹ ਮੇਰੇ ਵੱਲ ਦੇਖਦੀ ਰਹੀ, ਮੈਂ ਉਹਦੇ ਵੱਲ ਦੇਖਦਾ। ਓਏ 8 ਮਿੰਟਾਂ ਹੋਇਆ ਹੋਣਾ ਵਾ ਸਾਡੀ, ਹੋਇਆ ਹੋਣਾ 8 ਮਿੰਟ। ਹੋ ਸਕਦਾ ਸਹੀ ਨਾ ਨਜ਼ਰ ਆਉਂਦਾ ਹੋਵੇ। ਅੱਛਾ ਸਿਰਫ ਵੇਖ ਰਹੀ ਸੀ, ਇੰਜ ਵੇਖ ਰਹੀ ਸੀ 8 ਮਿੰਟ, ਜਾਂ ਵਿੱਚ ਇੰਜ ਵੀ ਕਰ ਰਹੀ? ਇੰਜ ਵੀ ਕਿਉਂ ਕੀਤਾ? ਤਾਜੀ ਨਾ ਉਹਦੀਆਂ ਅੱਖਾਂ ਝਮਕ ਹੋਈਆਂ ਨੇ, ਮੇਰੀਆਂ ਝਮਕ ਗਈਆਂ, ਸਾਡੀਆਂ ਅੱਖਾਂ ਚੱਖਾਂ ਮਿਲ ਗਈਆਂ, ਆਪਸ ਚਾਰ ਹੋ ਗਈਆਂ। ਅੱਛਾ ਉਹ ਵੇਖਦੀ ਵੀ ਨਹੀਂ, ਨਾਲੇ ਪੜਦੀ ਵੀ। ਅਸਤਗਫੁਰullah। ਅੱਛਾ ਫਿਰ ਸਾਡਾ ਪਿਆਰ ਜਦੋਂ ਆਪਸ ਚ ਇੰਜ ਕਰਕੇ ਪਿਆਰ ਹੋ ਗਿਆ ਉਸਤਾਦ ਜੀ, ਉਹ ਮੇਰੇ ਵੱਲ ਨੂੰ ਵਧੀ, ਮੈਂ ਉਹਦੇ ਵੱਲ ਨੂੰ ਵਧਿਆ, ਮੈਂ ਨੰਗਦੇ ਨੇ ਇੰਜ ਕਰਕੇ
ਉਹਨੂੰ ਫੁੱਲ ਫੜਾਤਾ, ਉਹਨੇ ਫੜ ਲਿਆ ਤੇ ਇੰਜ ਕਰਕੇ ਹੱਸ ਕੇ ਚਲੀ ਗਈ। ਆਹਾ ਹੈ ਠੀਕ ਆ। ਅੱਛਾ ਉਦੋਂ ਫਿਰ ਮੈਂ ਵੀ ਲਸ਼-ਪਸ਼, ਮੈਂ ਜਿਉਂ ਆਪਣੇ ਆਪ ਨੂੰ ਹੱਸ ਰਿਹਾ, ਖੇਡ ਰਿਹਾ, ਸੋਹਣਾ ਮੈਂ ਇੱਕ feeling, ਮੁਹੱਬਤ ਫੀਲਿੰਗ ਦੀ। ਇੱਕ ਅਜੀਬ ਜਿਹੀ ਹੋ ਗਈ। मोहब्बत की फीलिंग, हाँ, मैं अपने दिल च फुल खिला रहा हाँ, हाँ, बागों में खिले फूल, ये वो गाने जी सुन गाने रहे अजीब अजीब सुनन डे। भंवरे ने खिलाया फूल, फूल को ले गया राजकमल। घर दे कह रहे खाना खा लो, मैं कहा भुख नहीं लग रही। हाय कोई कह रहा पानी पी ले, मैं कहा भुख हाय नहीं। हाय सच्चा प्यार। ਨਹੀਂ ਉਹ ਉਸਤਾਦ ਜੀ ਜਦੋਂ ਉਹਨੇ ਫੁੱਲ ਦਿੱਤਾ ਉਹਨੇ ਪੁੱਛਿਆ ਨਹੀਂ ਭਾਈ ਕਿੰਨੇ ਦਾ ਵਾ ਫੁੱਲ? ओए कुल्फियां वाली रेड़ी, तू गल पूरी सुनिया कर। अच्छा यार तू विच अपना हिस्सा लै के तुर पैना। उस्ताद ਭਾਜੀ जी ਉਹਦੇ ਕੋ ਫੁੱਲ ਚੁੱਕ ਹੋ ਜਾਂਦੀ, ਇਹਨੂੰ ਮਾਫ ਕਰ ਦੇ। ਚਲੋ मेरा ਉਹਦਾ ਪਿਆਰ ਉਸਤਾਦ ਜੀ ਵਧਣਾ ਸ਼ੁਰੂ ਹੋ ਗਿਆ। ਗੱਲਬਾਤ ਸ਼ੁਰੂ ਹੋ ਗਈ। ਆਸਤਾ ਆਸਤਾ ਇਲਾਕੇ 'ਚ ਵੀ ਪਤਾ ਲੱਗ ਗਿਆ, ਮੈਂ ਹਰ ਦੁਸ਼ਮਣ ਨਾਲ ਪਿਆਰ ਕਰਨ ਲੱਗ ਪਿਆ। ਮੈਨੂੰ ਉਹ ਜ਼ਿਹਨ 'ਚ ਨਹੀਂ ਮੇਰੇ ਅੱਛਾ ਭਗਵਾਨ ਹੀ ਨਿਕਲ ਗਿਆ। ਯਾਨੀ ਪੋਜ਼ਿਟਿਵਿਟੀ ਆ ਗਈ ਸਾਰੀ ਦਿਮਾਗ 'ਚ। ਉਸਤਾਦ ਜੀ ਸਾਰ ਦੁਸ਼ਮਣ ਵੀ ਚੰਗੇ ਲੱਗ ਰਹੇ ਨੇ। ਜਿਹੜਾ ਬੰਦਾ ਮੇਰੇ ਤੇ ਜ਼ੁਲਮ ਕਰੇ ਉਹਨੂੰ ਮੈਂ ਕਹਾਂ ਕੋਈ ਬਾਤ ਨਹੀਂ ਯਾਰ। ਓਏ ਹੋਏ ਅੱਛਾ ਦੀ ਫੀਲਿੰਗ ਇਸ ਤਰ੍ਹਾਂ ਦੀ ਹੋ ਗਈ। ਕਿੰਨੀ ਦੇਰ ਚੱਲੀ ਉਹ ਉਹ ਮੁਹੱਬਤ? ਤਕਰੀਬਨ ਕਮ ਸੇ ਕਮ ਸਾਡੇ 6 ਮਹੀਨੇ ਨਾ ਫੁੱਲ ਪਿਆਰ। ਓਏ ਦੁਪਹਿਰ ਜੀਨ ਨੂੰ ਮਰਨ। ਮੇਰੇ ਲਈ ਖਾਣਾ, ਮੈਂ ਉਹਦੇ ਲਈ ਪੀਜ਼ਾ, ਇਹ ਉਹ ਸਾਰਾ ਕੁਝ ਉਸ ਦੌਰ ਦਾ। ਅੱਛਾ ਅੱਛਾ ਉਸਤਾਦ ਜੀ ਉਹਨੇ ਨਾ ਇੱਕ ਦਿਨ ਮੈਨੂੰ ਫੋਨ ਕੀਤਾ, ਹਾਂ। ਕਹਿੰਦੀ ਉਹਦੇ ਕੋਲ ਨੰਬਰ ਕਿੱਦਾਂ ਗਿਆ ਇਹ ਤਾਂ ਮੈਨੂੰ ਦੱਸੋ। 6 ਮਹੀਨੇ ਜਿਹੜਾ ਉਹ ਲੱਗਾ ਮੇਰੇ ਮੂੰਹ ਸੁਣਨ, ਹੁਣ 6 ਮਹੀਨੇ ਜਿਹੜਾ ਉਹ ਮਿਲਦੇ ਰਹੇ, ਹਾਂ। ਗੁੰਗੇ ਸੀ ਉਹ, ਅੱਛਾ ਅੱਛਾ ਨੰਬਰ ਨਹੀਂ ਲੈ ਸਕਦਾ ਉਹ। ਤਗਾਰੀਆਂ ਚੁੱਕਦਾ ਜਿਹੜਾ ਤੇਰਾ ਤਾਲੂ ਕੰਮ ਨਹੀਂ ਕਰਦਾ। ਅੱਛਾ ਗੱਲ ਹੀ ਪੂਰੀ ਦੂਸਰੀ ਸੁਣਨ ਭਾਸ਼ਾ ਡਿਆ। ਤੂੰ ਇੱਧਰ। ਅੱਛਾ ਉਸਤਾਦ ਜੀ 6 ਮਹੀਨੇ ਸਾਡਾ ਪਿਆਰ ਹੋ ਗਿਆ ਇੱਕ ਦੂਸਰੇ ਨਾਲ ਬਹੁਤ, ਯਾਨੀ ਕਿ ਨਾ ਉਹਦੇ ਬਾਪ ਤੱਕ ਗੱਲ ਪਹੁੰਚ ਗਈ, ਘਰਦਿਆਂ ਤੱਕ। ਘਰਦਿਆਂ ਤੱਕ। ਉਹਨੇ ਆਪਣੇ ਘਰ ਦੱਸ ਹੀ ਤੇ ਦਿੱਤਾ। ਪਿੰਡ ਪੁੰਡ ਚ ਉਹਦੀਆਂ ਸਹੇਲੀਆਂ ਤੋਂ ਵੈਸੇ ਪਤਾ ਲੱਗ ਗਿਆ ਹੋਣਾ ਵੀ। ਸਹੇਲੀਆਂ ਨੂੰ ਤਾਂ ਸਾਰੀਆਂ ਨੂੰ ਸਹੇਲੀਆਂ ਨੇ ਤਾਂ ਜਾ ਕੇ ਦੱਸਿਆ ਕਿ ਉਹਨਾਂ ਦੇ ਨਾਲ ਨਿਕਲਦੀ ਸੀ ਨਾ, ਸਹੇਲੀਆਂ ਦੇ ਨਾਲ ਫਿਰਨ ਤੁਰਨ ਲਈ। ਮਿਲਣ ਮੈਨੂੰ ਆਉਂਦੀ ਸੀ, ਬਹਾਨਾ ਸਹੇਲੀਆਂ ਦਾ ਲਾ ਕੇ। ਯਾਨੀ 6 ਮਹੀਨਿਆਂ ਚ ਹਰ ਪਾਸੇ ਯੂਸੀ 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 ਹੋਈ। ਅੱਛਾ। ਲੜਕੀਆਂ ਦੇ ਮੂੰਹ ਤੇ ਵੀ ਯੂਸੀ ਯੂਸੀ ਜੋੜਾ ਬਣ ਗਿਆ। ਉਹਨੂੰ ਕਹਿਣ ਤੁਮੇ ਪਿਆਰ ਯੂਸੀ ਸੇ, ਉਹ ਕਦੀ ਹੱਸ ਕੇ ਐ ਨੂੰ ਜਾਵੇ, ਕਦੀ ਉਹ ਨੂੰ ਜਾਵੇ ਕਿ ਯੂਸੀ ਦਾ ਪਿਆਰ ਚੱਲ ਪਿਆ। ਹਰ ਪਾਸੇ ਯੂਸੀ ਦੇ ਪਿਆਰ ਦੀਆਂ ਧੁੰਮਾਂ। ਕੀ ਗੱਲ ਮੇਰੇ ਭਾਈ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਤੈਨੂੰ ਯਾਰ ਮਿਸਾਲ ਬਣੀ ਆ ਕਿ ਪਿਆਰ ਹੋ ਜਾਏ ਗਧੇ ਸੇ तो परी क्या चीज है? ਪਿਆਰ ਨਹੀਂ ਦੇਖਦਾ, ਪਿਆਰ ਅੰਨਾ ਹੁੰਦਾ ਵਾ। ਨਹੀਂ ਜੀ ਬਿਲਕੁਲ ਅੰਨਾ ਜੀ ਅੰਨਾ। ਹਾਂ ਸਾਰੀ ਸਾਡੀਆਂ ਅੱਖਾਂ ਚਾਰ, ਪਿਆਰ ਸਾਡਾ ਮੁਹੱਬਤ ਹੋ ਗਈ। ਲੜਕੀਆਂ ਨੂੰ ਵੀ ਪਤਾ, ਲੜਕਿਆਂ ਨੂੰ ਵੀ ਪਤਾ। ਚਾਰ ਅੱਖਾਂ ਕਿਦਾਂ ਉਸਤਾਦ ਜੀ ਉਹਦੀਆਂ? ਦੋ ਅੱਖਾਂ। ਦੋ ਤੇਰੀਆਂ ਦੋ ਮੇਰੀਆਂ, ਚਾਰ ਹੋ ਗਏ। ਆਹੋ ਓਏ ਤੂੜੀ ਵਾਲੇ ਅੰਦਰ ਉਹਨੂੰ ਗੱਲ ਕਰ ਜਾ ਬਚਾਉਣ ਲਈ। ਕਿਉਂ ਯੂਸੀ ਦੱਸੋ ਤੂੰ? ਸਾਈ ਇਹਨੂੰ ਚੁੱਪ ਕਤਾ ਕਰਾਓ ਇਹਨੂੰ। ਅੱਛਾ ਸਾਰੇ ਮਹੱਲੇ ਚ ਤੂੰ ਵੀ ਤੇ ਅੱਗੇ ਤੋਰ ਲਾ ਜੀ, ਹਰ ਪਾਸੇ ਖਬਰ ਪਹੁੰਚ ਗਈ ਕਿ ਵੀ ਮੁਹੱਬਤਾਂ ਵੱਧ ਗਈਆਂ, ਬਲਕਿ ਬਦਨਾਮੀਆਂ ਹੋਣ ਲੱਗ ਪਈਆਂ ਲੋਕਾਂ ਦੀਆਂ। ਅੱਛਾ ਲੋਕਾਂ ਦੇ ਮੂੰਹਾਂ 'ਚ ਗੱਲਾਂ ਆਉਣ ਲੱਗ ਅੱਛਾ। ਤੇ ਇਸ ਦੌਰਾਨ ਕੋਈ ਵਿਆਹ ਵੀ ਤੱਕ ਨਹੀਂ ਗੱਲ ਪਹੁੰਚੀ? ਉੱਥੇ ਹੀ ਆਉਣ ਲੱਗਾ। ਅੱਛਾ ਆ ਜਾ। ਬਦਨਾਮੀਆਂ ਵੀ ਹੋਈਆਂ। ਅੱਛਾ ਸਾਜੀ ਉਹਦੇ ਨਾਲ ਫੋਨ ਆਇਆ ਮੈਨੂੰ ਤੇ ਮੈਨੂੰ ਕਹਿੰਦੀ ਭੈਣ ਨਹੀਂ ਵੀਰੇ, ਕਹਿੰਦੀ ਯੂਸੀ जानू आज शाम 4 बजे चाय पर। अच्छा। मम्मी पापा ने बुलाया तुम्हें। शायद मेरी शादी का ख्याल दिल में आया है, इसीलिए मम्मी ने मेरी तुम्हें चाय पे बुलाया है। वेरी गुड। अच्छा। ताई 4 बजे मैं जाना सी, 10 बजे मैं सुता उठिया फरीद साहब। यार मैनू इधर दस भी 4 ਵਜੇ ਨੇ ਜਾਣਾ ਸੀ, 5 6 7 8 9 10 6 ਘੰਟੇ ਬਾਅਦ ਉੱਠਿਆ ਤੂੰ। ਹਰ ਗੱਲ ਤੇ ਫਰੀਦ ਮੈਨੂੰ ਮਾਫੀ ਦੇ ਦੇ ਖੁਦਾ ਦਾ ਨਾਮ। ਯਾਰ ਇਹ ਕਿਹੜਾ ਤੁੱਕ ਬੰਦਾ ਯੂਸੀ ਬਾਦਸ਼ਾਹ ਕਿ ਤੂੰ 4 ਵਜੇ ਜਾਣਾ, ਤੂੰ 10 ਵਜੇ ਉੱਠਿਆ। 6 ਘੰਟੇ ਬਾਅਦ ਉੱਠਿਆ ਤੂੰ। ਉਸ ਦਿਨ ਮੈਨੂੰ ਫੋਨ ਹੋਇਆ ਵਾ, ਦੂਸਰੇ ਦਿਨ 4 ਵਜੇ ਜਾਣਾ ਸੀ। ਅੱਛਾ ਯਾਨੀ 10 ਵਜੇ ਤੋਂ ਬਾਅਦ ਜਿਹੜੇ 4 ਵਜੇ ਨੇ ਉਦੋਂ ਜਾਣਾ ਸੀ। ਦੂਸਰੇ ਦਿਨ ਸਵੇਰ ਜਦੋਂ ਦੂਸਰੇ ਦਿਨ 4 ਵਜਣੇ ਸੀ। ਅੱਛਾ ਤੜਕੇ ਦਿਨ ਕਿਹੜਾ ਸੀ? ਉਹ ਯਾਰ ਅਗਲੇ ਦਿਨ ਦੇ ਸ਼ਾਮ ਦੇ 4 ਵਜੇ ਜਾਣਾ ਸੀ। ਲੈ ਤੇ 10 ਕਦੋਂ ਵਜੇ? ਯਾਰ ਇੱਕ ਮਿੰਟ ਸਰ, ਤੁਸੀਂ ਇਹਦੀ ਸੁਣ ਲਵੋ। ਟਾਈਮ ਕਾਹਦਾ ਤੋਂ ਤੁਸੀਂ ਕਾਊਂਟ ਕਰਨ ਦੇ? ਓਕੇ। ਅੱਛਾ ਯਾਰ ਤੂੰ ਉੱਥੇ ਚਲਾ ਗਿਆ। ਨਹੀਂ ਨਾ ਗਿਆ ਕਿੱਥੇ, ਹਲੇ ਮੈਂ 10 ਵਜੇ ਤਾਂ ਉੱਠਿਆ ਸੁੱਤਾ। ਭਾਈ ਸੁੱਤਾ ਉੱਠਿਆ। ਅੱਛਾ 10 ਵਜੇ ਉਸਤਾਦ ਜੀ ਮੈਂ ਸੁੱਤਾ ਉੱਠਿਆ ਤੇ ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਫਰੀਦ ਸਾਹਿਬ ਕਿ ਯਾਰ ਕੋਈ ਜ਼ਬਰਦਸਤ ਕਿਸਮ ਦਾ ਪਾਰਲਰ ਓਏ ਠਹਿਰ ਜਾ, ਤੈਨੂੰ ਇੱਥੇ ਬੁਲਾਇਆ ਕਿੰਨੇ? ਤੁਸੀਂ। ਐ ਸੈੱਟ ਕੀਦਾ ਵਾ ਤੁਹਾਡਾ। ਤੇ ਉਹਨੂੰ ਮਾਮਾ ਕਹਿੰਦੇ ਆ ਫਰੀਦ ਸਾਹਿਬ, ਮੇਰੇ ਨਾਲ ਗੱਲ ਕਰ। ਉਹ ਕੌਣ ਆ? ਉਹ ਵੀ ਘੱਟੇ ਵਾਲੀ ਫੈਕਟਰੀ। ਉਹਦੇ ਦੱਸ ਉਹਨੂੰ ਫਰੀਦ ਸਾਹਿਬ ਮੈਂ ਬੁਲਾਇਆ ਤੈਨੂੰ, ਮੈਂ ਸੈੱਟ ਤੇ ਮੈਂ ਪੈਸੇ ਲਾਏ, ਰਿਕਾर्डिंग मेरी कैमरे मेरे 2 कौड़ी के इंसान को तुम कह रहे हो फरीद साहब? यार तू मेरे ਨਾਲ ਗੱਲ ਕਰ, ਤੈਨੂੰ ਮੈਂ ਬੁਲਾਇਆ, ਤੈਨੂੰ ਯੂਸੀ ਤੂੰ ਮੇਰੇ ਘਰ ਆਇਆ, ਮੇਰੇ ਹੁੰਦਿਆਂ ਬੈਠੇ ਮੈਨੂੰ ਕ੍ਰਾਸ ਕਰਕੇ ਉਹਨੂੰ ਕਹੀ ਜਾ ਰਿਹਾ ਫਰੀਦ ਸਾਹਿਬ। ਪੁਰ ਕਰਾਓ ਜੀ ਫਰੀਦ ਸਾਹਿਬ। ਹਾਂ ਉਸਤਾਦ ਜੀ ਮੈਨੂੰ ਉਹਨਾਂ ਨੇ 4 ਵਜੇ ਸੱਦਿਆ। ਹਾਂ ਇੱਥੇ ਗੱਲ ਉਹ ਕਰ। ਦਿਨ ਕਿਹੜਾ ਸੀ ਮੈਨੂੰ ਦਿਨ ਤੇ ਦੱਸ ਦੇ। ਤੂੰ ਮੰਗਣ ਜਾਣਾ, ਚੁੱਪ ਕਰਕੇ ਸੁਣੀ ਜਾ। ਤੈਨੂੰ ਦਿਨ ਸਪੈਸ਼ਲ ਦੱਸਾਂ ਚੁੱਪ ਮੈਂ। ਕਰ ਜਾ ਯਾਰ, ਉਹਨੂੰ ਕਿਤੇ ਤੋਰ ਲੈਣ ਦੇ ਸਟੋਰੀ ਅੱਗੇ ਉਹਨੂੰ। ਤੁਸੀਂ ਯਕੀਨ ਮੰਨੋ, ਬੋਲਣ ਵਾਲਾ ਖੋਤਾ ਸੈਂਟਰ 'ਚ ਬਿਠਾਤਾ, ਉਧਰ ਬਿਠਾਉਣਾ ਸੀ ਇਹਨੂੰ।
ਚਲੋ ਯੂਸੀ ਸਾਹਿਬ ਗੁੱਸਾ ਨਾ ਕਰੋ ਤੁਸੀਂ ਕੋਈ ਨਹੀਂ ਚੂਹੀ ਠਹਿਰ ਜਾ। ਚਲੋ ਉਸਤਾਦ ਜੀ ਅੱਛਾ ਮੈਂ 10 ਵਜੇ ਉੱਠਿਆ, ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ, ਮੈਂ ਕਿਹਾ ਸਭ ਤੋਂ ਸੋਹਣਾ ਪਾਰਲਰ ਦੱਸ ਮੈਨੂੰ, ਜਿਹੜਾ ਜ਼ਬਰਦਸਤ ਕਿਸਮ ਦਾ ਪਾਰਲਰ ਹੋਵੇ। ਅੱਛਾ ਉਹਨੇ ਮੈਨੂੰ ਦੱਸਿਆ, ਉਹਨੇ ਕਿਹਾ ਕਚਹਿਰੀ ਬਾਜ਼ਾਰ ਹੈਗਾ ਇੱਕ ਪਾਰਲਰ। ਓਕੇ। ਮੈਂ ਕਚਹਿਰੀ ਬਾਜ਼ਾਰ ਪਹੁੰਚਿਆ, ਮੈਂ ਉਹਨੂੰ ਦੱਸਿਆ ਹਾਂ ਕਚਹਿਰੀ ਬਾਜ਼ਾਰ ਸਾਰੀਆਂ ਮੋਬਾਈਲਾਂ ਦੀ ਮਾਰਕੀਟ ਹੈ ਯਾਰ ਉਸਤਾਦ ਜੀ ਨਹੀਂ ਯਾਰ ਤੂੰ ਇਨਸਾਫ ਕਰੀ ਜਾ, ਕਚਹਿਰੀ ਬਾਜ਼ਾਰ ਟੋਟਲ ਮੋਬਾਈਲਾਂ ਨਾਲ ਭਰਿਆ, ਉੱਥੇ ਪਾਰਲਰ ਦਾ ਕੀ ਕੰਮ ਆ? ਸਰ ਇਹ ਉਦੋਂ ਦੀ ਗੱਲ ਦੱਸ ਰਿਹਾ ਜਦੋਂ ਉੱਥੇ ਪਾਰਲਰ ਜ਼ਿਆਦਾ ਸਨ। ਉਸਤਾਦ ਜੀ ਤੁਸੀਂ ਤਸਦੀਕ ਨਾ ਐਡੀ ਕਰਿਆ ਕਰੋ, ਗੱਲ ਨੂੰ ਸਮਝਿਆ ਕਰੋ। ਮੈਂ ਤੁਹਾਨੂੰ ਥੋੜਾ ਜਿਹਾ ਪਿਛਲੇ ਯਾਰ ਤੂੰ ਹੁਣ ਸਟੋਰੀ ਸੁਣਾਉਂਦਾ ਉਸਦਾ ਕਵੇ ਜੀ ਮੈਂ ਮਤਲਬ ਕਿ ਸਮੁੰਦਰ ਵਿੱਚ ਜਾ ਕੇ ਤੇ ਉੱਥੇ ਮੈਂ ਇੱਕ ਦੁਕਾਨ ਸੀ ਤੇ ਉੱਥੋਂ ਮੈਂ ਪਾਣ ਲਏ ਤੇ ਅਸੀਂ ਮੰਨ ਲਾਂਗੇ। ਬਾਈਪਾਸ ਤੇ ਉੱਥੇ ਪਾਰਲਰ ਸੀ, ਠੀਕ ਹੈ, ਬਾਈਪਾਸ ਤੇ ਪਾਰਲਰ ਹੋ ਸਕਦਾ। ਅੱਛਾ ਬਾਈਪਾਸ ਯਾਰ ਚੱਲ ਜਿੱਥੇ ਵੀ ਜੀ ਪਾਰਲਰ ਤੂੰ ਕਿੰਨੀ ਸੋਹਣੀ ਮਹਿੰਦੀ ਲਾਉਂਦੇ ਹੱਥ ਤੇ, ਉਹ ਰੋਟੀ ਤੇ ਬਿਲਕੁਲ ਭਰ ਦਿੰਦੇ ਪਾਰਲਰ। ਓਕੇ ਫਿਰ ਹਾਂ ਉਸਤਾਦ ਜੀ ਮੈਂ ਪਾਰਲਰ ਤੇ ਗਿਆ, ਹਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ 4 ਵਜੇ ਇੱਕ ਜਗ੍ਹਾ ਤੇ ਦੇਖਣਾ ਮੈਂ ਲੜਕੀ ਵਾਲਿਆਂ ਨੇ, ਤੇ ਮੈਨੂੰ ਲੜਕੀ ਵਾਲਿਆਂ ਨੇ ਕਿ ਲੜਕੀ ਨੇ? ਲੜਕੀ ਦੇ ਮਾਂ-ਬਾਪ ਨੇ। ਮੈਂ ਕਿਹਾ ਮੈਨੂੰ ਅੱਛਾ ਲੜਕੀ ਦੇ ਮਾਂ-ਬਾਪ ਨੇ ਤੈਨੂੰ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਕੁੜੀ ਦਾ ਤੇ ਇਹਦਾ ਆਪਸ ਵਿੱਚ ਮੁਹੱਬਤ ਚੱਲ ਰਹੀ ਹੈ ਤੇ ਉਹਨਾਂ ਨੇ ਹੁਣ ਤੈਨੂੰ ਵੇਖਣਾ ਸੀ। ਅੱਛਾ ਮੈਨੂੰ ਇਸ ਲਈ ਉਹਨਾਂ ਨੇ ਚਾਹ ਤੇ ਸੱਦਿਆ ਸੀ, ਚਾਹ ਤੇ ਬੁਲਾਇਆ ਸੀ। ਅੱਛਾ ਠੀਕ ਹੋ ਗਿਆ। ਓਕੇ ਉਸਤਾਦ ਜੀ ਮੈਂ 11 ਵਜੇ ਦਾ ਪਾਰਲਰ 'ਚ ਵੜਿਆ, ਹਾਂ 3 ਵਜੇ ਮੈਂ ਬਾਹਰ ਆਇਆ ਪਾਰਲਰ 'ਚ। 11 12 1 2 3 4 ਘੰਟੇ ਕੀ ਕਰਦਾ ਰਿਹਾ ਇਹਨੇ? ਯਾਰ ਸਰ ਮੇਰੀ ਗੱਲ ਸੁਣ, ਪਾਰਲਰ 'ਚ ਕੀ ਕਰੀਦਾ? ਯਾਰ 4 ਘੰਟੇ 'ਚ ਦੁਲਹਨ ਵੀ ਤਿਆਰ 1.5-2 ਘੰਟੇ 'ਚ ਹੋ ਜਾਂਦੀ। ਉਹਦੇ ਤੇ ਮਿਹਨਤ ਜ਼ਿਆਦਾ ਹੋਣੀ ਨੇ, ਉਹਨੇ ਜਿਹੜੀ ਕੈਲੀਬਰ ਤੇ ਜਾਣਾ। ਓਕੇ ਪਲੀਜ਼। ਯੂਸੀ ਨੇ ਤਿਆਰ ਹੋਣਾ ਸੀ। ਅੱਛਾ ਉਸਤਾਦ ਜੀ ਨੇ ਇੰਜ ਕਰਕੇ ਜਦੋਂ ਮੇਰਾ ਮੇਕਅਪ ਸ਼ੇਕਅਪ ਕੀਤਾ, ਫੇਸ਼ੀਅਲ ਕਰਾਇਆ, ਤੇ ਯੂਸੀ ਪਛਾਣਿਆ ਨਾ ਜਾਵੇ, ਖੂਬਸੂਰਤ ਹੀ ਇੰਨਾ ਲੱਗੇ, ਅੱਛਾ ਇੰਨਾ ਮੈਂ ਸੋਹਣਾ ਲੱਗਾ। ਮੈਂ ਟਾਈਮ ਦੇਖਿਆ, ਮੈਂ ਕਿਹਾ ਯੂਸੀ ਖਾਂ ਘੰਟਾ ਰਹਿ ਗਿਆ, 4 ਘੰਟਾ ਵਜੇ ਜਾਣਾ ਸੀ। 4 ਵਜੇ ਮੈਂ ਉੱਥੇ ਪਹੁੰਚਣਾ ਸੀ। ਓਕੇ। ਉੱਥੋਂ ਮੈਂ ਨਾ ਮੇਰਾ ਇੱਕ ਦੋਸਤ ਹੈਗਾ ਸੀ, ਉਹਦਾ ਨਾਮ ਹੈਗਾ ਸੀ ਆਰਨਟ ਦਾ ਦੋਸਤ। ਉਹਨੂੰ ਮੈਂ ਕਿਹਾ ਆਪਣਾ ਮੋਟਰਸਾਈਕਲ ਲੈ ਕੇ ਆ। ਉੱਥੇ ਮੈਂ ਮੋਟਰਸਾਈਕਲ ਮੰਗਾਇਆ ਉਹਦੇ ਕੋਲੋਂ। ਅੱਛਾ ਉਹ ਮੋਟਰਸਾਈਕਲ ਤੇ ਮੈਂ ਬੈਠਾ, ਨਾਲ ਮੈਂ ਆ ਚਸ਼ਮਾ ਲਾਇਆ, ਅੱਛਾ ਠੀਕ ਹੈ। ਤੇ ਉਸਤਾਦ ਜੀ ਮੈਂ ਮੋਟਰਸਾਈਕਲ ਨੂੰ ਸੈਲਫ ਸਟਾਰਟ ਸੀ, ਇੰਜੀ ਕੀਤਾ। ਤੇ ਉਹ ਦੋਸਤ ਕਿੱਥੇ ਹੈ? ਮੈਂ ਕਿਹਾ ਤੂੰ ਮੈਨੂੰ ਆਪਣੀ ਗੱਡੀ ਦੇ, ਤੂੰ ਚੱਲ ਜੀ ਕਿਸੇ ਗੱਡੀ 'ਚ, ਰੁਕਸ਼ੇ 'ਚ। ਓਕੇ। ਤੁਸੀਂ ਉਹ ਕਦੋਂ ਉਹਦਾ ਕਾਹਤੋਂ ਪੁੱਛਣ ਲੱਗ ਪਏ? ਮੈਂ ਟੈਕਨੀਕਲ ਤਰੀਕੇ ਨਾਲ ਵੀ ਦੇਖ ਰਿਹਾ ਨਾ ਕਿ ਤੂੰ ਇਦਾਂ ਤੇ ਉਮਰੋ ਯਾਰ ਟੈਪ ਹੀ ਕਹਾਣੀ ਸੁਣਾਈ ਜਾ ਰਿਹਾ ਸਾਨੂੰ। ਨਹੀਂ ਉਹ ਤਾਂ ਜੈਨੂਇਨ ਬਾਤ। ਮੈਂ ਇਹਨੂੰ ਕਹਿਆ ਕਿ ਜਦੋਂ ਮੈਨੂੰ ਗੱਲ ਸੁਣਾਉਣੀ ਹੁੰਦੀ ਨਾ ਤੇ ਮੇਰੇ ਪੂਰੀ ਨਜ਼ਰ ਹੁੰਦੀ ਹੈ ਤੇ ਹਾਂ ਵੀ ਧਿਆਨ ਨਾਲ ਵੀ। ਦੋਸਤ ਕੋ ਮੋਟਰਸਾਈਕਲ ਮੰਗਾਇਆ, ਉਹਨੂੰ ਮੈਂ ਕਿਹਾ ਛੱਡ ਦੇ, ਮੈਂ ਮੋਟਰਸਾਈਕਲ ਤੇ ਬੈਠਾ, ਐਨਕ ਲਾਈ, ਮੈਂ ਬਰੂਮ ਕਰਕੇ ਨਿਕਲ। ਤੇ ਦੋਸਤ ਕਿੱਥੇ? ਉਹਦਾ ਸ਼ਨਾਖਤੀ ਕਾਰਡ ਵੀ ਲਿਆਇਆ ਕਰਾਂ ਮੈਂ ਅੱਗੇ ਤੋਂ। ਅੱਛਾ ਨੈਕਸਟ ਪਲੀਜ਼। ਉਸਤਾਦ ਜੀ ਮੈਂ ਸੈਲਫ ਸਟਾਰਟ ਗੱਡੀ ਸੀ, ਉਹ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚੋਂ ਮੈਂ ਐਡਾ ਗੁਲਦਸਤਾ ਲਿਆ। ਕਿੱਡਾ? ਐਡਾ ਵੱਡਾ ਗੁਲਦਸਤਾ ਫੁੱਲਾਂ ਵਾਲਾ। ਅੱਛਾ। ਉਹ ਮੈਂ ਮੋਟਰਸਾਈਕਲ ਦੇ ਅੱਗੇ ਰੱਖਿਆ, ਆ ਮੈਂ ਪੈਂਟ ਕੋਟ ਪਾਇਆ ਹੋਇਆ, ਟਾਈ ਲਾਈ ਹੋਈ, ਪਛਾਣ ਚ ਨਾ ਆਵਾਂ ਕਸਮੇ, ਖੂਬਸੂਰਤ ਹੀ ਇੰਨਾ ਲੱਗਾ। ਤੇ ਹੈਲਮਟ ਮੈਂ ਲੈ ਲਿਆ, ਮੈਂ ਕਿਹਾ ਇਹ ਕਿਸੇ ਦੀ ਨਜ਼ਰ ਵੀ ਲੱਗ ਜਾਂਦੀ ਹੁੰਦੀ ਹੈ। ਸੋ ਮਸਲੇ ਦੇ ਵਿੱਚ ਮੋਰੇ ਨਾ ਜਦੋਂ ਮੁਹੱਲੇ ਦੇ ਵਿੱਚ ਵੜਿਆ ਤੇ ਮੈਂ ਦਸਤੀ ਹੈਲਮਟ ਲੈ ਲਿਆ। ਕਿਉਂ ਕਿ ਉਹਦੇ ਮੁਹੱਲੇ ਦੇ ਵਿੱਚ ਐਸੀਆਂ ਲੜਕੀਆਂ, ਐਸੀਆਂ ਔਰਤਾਂ ਸੀ, ਕੋਈ ਜਿਹਦਾ ਦੇਖਦੀਆਂ ਸੀ ਉਹਦਾ ਉਸੇ ਟਾਈਮ ਹੀ ਬੇੜਾ ਗਰਕ ਹੋ ਜਾਂਦਾ ਸੀ। ਅੱਛਾ ਉੱਥੇ ਹੁਸਨ ਸੀ, ਵੱਧ ਨਜ਼ਰ ਔਰਤਾਂ ਸੀ ਜ਼ਿਆਦਾ। ਅੱਛਾ। ਤੇ ਮੈਂ ਉਹਦਾ ਪਛਾਣ ਚ ਨਾ ਆਵਾਂ। ਸਹੁਰੇ ਕਿੰਨੀ ਕੁ ਦੂਰ ਆ ਹੁਣ? ਮੈਂ ਉਸਤਾਦ ਜੀ ਜਦੋਂ ਮੁਹੱਲੇ ਦੇ ਵਿੱਚ ਵੜਿਆ ਨਾ ਤੇ ਹਰ ਪਾਸੇ ਖੁਸ਼ਬੂ ਹੀ ਖੁਸ਼ਬੂ, ਰੌਲੇ ਹੀ ਰੌਲੇ। ਖੱਪ ਪੈ ਗਈ ਖੱਪ ਪੈ ਗਈ। ਗਲੀ ਮੇਂ ਅੱਜ ਗਾਂਦ ਨਿਕਲਾ, ਸਰ ਚਾਂਦ। ਚਾਂਦ ਨਿਕਲਾ। ਹਾਂ ਠੀਕ 4 ਵਜੇ ਚ 5 ਮਿੰਟ ਰਹਿੰਦੇ ਤੇ ਮੈਂ ਉਹਨਾਂ ਦੇ ਦਰਵਾਜ਼ੇ ਦੇ ਮੂਹਰੇ। ਵਾਹ ਵਾਹ ਕਿਆ ਜੀ ਕਹਿਣਾ। ਵਾਹ। ਸਹੀ ਇਹੀ ਗੱਲ, ਜਿੰਨਾ ਜਿਸ ਕੌਮ ਨੇ ਟਾਈਮ ਦੀ ਪਾਬੰਦੀ ਕੀਤੀ ਨਾ ਉਹ ਕਾਮਯਾਬ ਹੋਈ। ਹਾਂ ਜਿਹੜੀ ਕੌਮ ਬੇਟਾਮਾ ਬੋਲੀ ਉਹ ਵੀ ਨਹੀਂ ਕਾਮਯਾਬ ਹੋਈ। ਤੁਸੀਂ ਚੁੱਪ ਰਹਿਣਾ। ਅੱਛਾ ਯਾਰ ਤੂੰ ਅੱਛਾ ਚਲੋ ਕੋਈ ਫੈਸਲ, ਕੋਈ ਗੱਲ ਨਹੀਂ ਯਾਰ। ਉਸਤਾਦ ਜੀ 4 ਵਜੇ ਚ 5 ਮਿੰਟ ਰਹਿੰਦੇ ਤੇ ਤੁਹਾਡਾ ਸ਼ਾਗਿਰਦ ਇੰਜ ਕਰਕੇ ਮੋਟਰਸਾਈਕਲ ਤੋਂ ਉਤਰਿਆ। ਅੱਛਾ ਓ ਹੋ ਤੂੰ ਉੱਥੇ ਕੀ ਕਰ ਰਿਹਾ ਸੀ? ਨਹੀਂ ਉਹ ਆਪਣੀ ਉਹ ਵੀ ਕਹਿ ਰਿਹਾ ਨਾ, ਮੈਂ ਵੀ ਸ਼ਾਗਿਰਦ ਯਾਨੀ ਬੱਚੇ ਨਾ। ਅੱਛਾ ਉਹ ਹੀ ਉਤਰਿਆ। ਹਾਂਜੀ ਤੁਹਾਡਾ ਯੂਸੀ ਲਾ ਲਓ। ਹਾਂ ਅੱਛਾ ਤੁਹਾਡਾ ਯੂਸੀ ਇੰਜ ਕਰਕੇ ਮੋਟਰਸਾਈਕਲ ਤੋਂ ਉਤਰਿਆ, ਬੈਲ ਦਿੱਤੀ। ਸਰ ਅੱਲਾ ਦੀ ਮੈਨੂੰ ਹੁਣ ਦੱਸ ਦੇ ਕਿਹੜੀ ਬੈਲ ਆ? ਉਹਨੇ ਟੁੱਟੂ ਵਾਲੀ ਗਈ ਸੀ। ਉਹਨੇ ਟੁੱਕੋ ਵਾਲੀ ਉਹਨੇ ਕੋ ਆਪਣੀ ਬਣਾਈ ਹੈ। ਯੂਸੀ ਭਾਈ ਜਿਹੜੀ ਬੈਲ ਹੈ ਉਹ ਪਾਓ, ਤੁਹਾਡੀ ਮਿਹਰਬਾਨੀ। ਯਾਰ ਅੱਛੀ ਲੱਗੀ ਸੀ ਮੈਨੂੰ। ਅੱਛਾ ਜੀ। ਉਹਦਾ ਮੁਲਾਜ਼ਮ ਬਾਹਰ ਆਇਆ, ਉਹਨੇ ਕਿਹਾ ਉਹ ਇੰਜ ਕਰਕੇ ਆਇਆ ਨਾ, ਇੰਜ ਆਇਆ ਨਾ। ਹਾਂ ਪਹਿਲੇ ਜ਼ਰਾ ਇਹ ਕੋ ਦੁਬਾਰਾ ਪੁੱਛਣਾ। ਬੈਲ ਜ਼ਰਾ ਕਿੱਦਾਂ ਬੈਲ? ਉਸਤਾਦ ਜੀ ਮੈਂ ਬੈਲ ਦਿੱਤੀ। ਇਹ ਮੈਨੂੰ ਲੱਗਦਾ ਬੈਲ ਦਾ ਵਰਕਾ ਪੈ। ਹਾਂ ਜੀ ਇਹ ਗੱਲ ਅੰਦਰੋਂ ਵੀ ਆਵਾਜ਼ ਆਈ, ਕੌੜੋ। ਅੱਛਾ ਫਿਰ? ਉਸਤਾਦ ਜੀ ਦਾ ਮੁਲਾਜ਼ਮ ਆਇਆ, ਹਾਂ ਉਹਨੇ ਦਸਤੀ ਮੈਨੂੰ ਇੰਜ ਕਰਕੇ ਦੇਖਿਆ ਤੇ ਇੰਜ ਮੁੜ ਗਿਆ, ਦੌੜ ਗਿਆ। ਅੰਦਰ ਜਾ ਕੇ ਕਹਿੰਦਾ ਬਾਹਰ ਯੂਸੀ।
ਹੁਣ ਉਹਦੇ ਜ਼ਿਹਨ 'ਚ ਇਹ ਸੀ ਕਿ ਬਦਮਾਸ਼ੀ ਵਾਲਾ ਯੂਸੀ ਆ, ਪਰ ਇਹ ਪਿਆਰ ਮੁਹੱਬਤ ਹਾਂ, ਨਾਲੇ ਉਹਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਮੇਰੇ ਮਾਲਕਾਂ ਨੇ ਬੁਲਾਇਆ ਉਹਨੂੰ। ਐ ਬਾਤ ਉਹਦੇ ਦਿਲ 'ਚ ਹੋਣਾ ਕਿ ਸ਼ਾਇਦ ਆ ਗਿਆ ਵਾ। ਆ ਗਿਆ। ਹਾਂ ਮੈਂ ਉਸਤਾਦ ਜੀ ਅੰਦਰ ਐਂਟਰ ਹੋਇਆ ਤਾਂ ਉਹਦਾ ਬਾਪ ਦਰਵਾਜ਼ਾ ਖੋਲ ਕੇ ਮੈਨੂੰ ਉਹਨੇ ਵੈਲਕਮ ਕੀਤਾ, ਬੜੇ ਅੱਛੇ ਯਾਰ ਹੁਣ ਦੱਸ, ਜਦੋਂ ਪਹਿਲੇ ਇੰਟਰ ਹੋ ਗਿਆ ਤੇ ਦਰਵਾਜ਼ਾ ਕਾਹਤੋਂ ਖੋਲਿਆ ਉਹਨੇ ਬਾਹਰ? ਇਸ ਤੋਂ ਪਹਿਲੀ ਇੱਕ ਗੱਲ ਮਿਸ ਕਰ ਗਏ, ਜਿਹੜਾ ਮੁਲਾਜ਼ਮ ਅੰਦਰ ਆ ਕੇ ਕਹਿੰਦਾ ਯੂਸੀ, ਇਹਨੂੰ ਕਿੱਦਾਂ ਪਤਾ ਲੱਗਾ? ਤੁਸੀਂ ਸਾਰੀ ਗੱਲ ਜਿਹੜੀ ਨਹੀਂ, ਤੂੰ ਮੈਨੂੰ ਦੱਸ, ਕਹਿੰਦਾ ਮੈਂ ਇੰਜ ਕਰਕੇ ਅੰਦਰ ਗਿਆ ਤੇ ਉਹਦੇ ਪਿਓ ਨੇ ਆ ਕੇ ਦਰਵਾਜ਼ਾ ਖੋਲਿਆ। ਹੁਣ ਜਦੋਂ ਤੂੰ ਅੰਦਰ ਹੀ ਚਲਾ ਗਿਆ ਤੇ ਦਰਵਾਜ਼ਾ ਕਿੱਦਾਂ ਖੋਲਿਆ, ਮੈਨੂੰ ਐਸਾ ਸਰ ਮੇਨ ਦਰਵਾਜ਼ੇ ਤੋਂ ਅਗਲਾ ਜਿਹੜਾ ਦਰਵਾਜ਼ਾ ਹੁੰਦਾ ਨਾ, ਬਸ ਤੇਰੀਆਂ ਦਲੀਲਾਂ ਦੀ ਵਜ੍ਹਾ ਤੋਂ ਉਹਦੀ ਬਦਮਾਸ਼ੀ ਚੱਲ ਰਹੀ। ਉਸਤਾਦ ਜੀ ਮੈਂ ਗੱਲ ਕਰਨ ਦੇ ਵਿੱਚ ਕੋਈ ਵਾਧਾ ਘਾਟਾ ਹੋ ਸਕਦਾ ਵਾ, ਤੁਸੀਂ ਏਡੀਆਂ ਬਰੀਕੀਆਂ ਨਾ ਫੜੋ, ਨਾ ਤਸਦੀਕ ਕਰਿਆ ਕਰੋ ਇੰਨੀ। ਉਹ ਬੰਦਾ ਸੱਚਾ ਹੈ ਉਸਤਾਦ ਜੀ। ਹਾਂ ਅੱਛਾ ਯਾਰ, ਚਲ ਉਹਦੇ ਪੂਰੇ ਦਰਵਾਜ਼ਾ ਖੋਲਿਆ ਤੇ ਤੂੰ ਬਾਹਰ ਚਲਾ ਗਿਆ। ਮੈਂ ਗੇਟ ਤੋਂ ਅੰਦਰ ਆਇਆ ਨਾ ਜਦੋਂ, ਤੇ ਅੰਦਰ ਲਾਉਣ ਤੋਂ ਅੱਗੇ ਇਹਨਾਂ ਦਾ ਦਰਵਾਜ਼ਾ ਸੀ, ਅੱਛਾ, ਕਮਰਿਆਂ ਦੇ ਦਰਵਾਜ਼ੇ ਸ਼ੁਰੂ ਕੀਤੇ। ਉਹਦੇ ਪਾਪਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਦਾ ਪਾਪਾ ਹੈਰਾਨ ਮੇਰੇ ਵੱਲ ਦੇਖ। ਕਿਉਂ? ਉਹਨੇ ਆਪ ਤੇ ਬੁਲਾਇਆ ਸੀ। ਠਹਿਰ ਇੱਕ ਮਿੰਟ। ਨਹੀਂ ਉਸਤਾਦ ਜੀ, ਉਹਨੇ 2 ਪੀਸ ਥੱਲੇ ਗੇੜੀ ਪਈ ਸੀ। ਤੇ ਮੱਥੇ ਤੇ ਰੁਮਾਲ ਬੰਨ੍ਹਿਆ। ਸੌਰੀ ਉਸਤਾਦ ਜੀ, ਕੋਈ ਗਲਤੀ ਇਦਾਂ ਦੀ ਹੋਈ ਹੈ ਜਿਹੜਾ ਹੈਰਾਨ ਹੋ ਗਿਆ। ਨਹੀਂ, ਬੁਲਾਇਆ ਉਹਨੇ ਆਪ, ਤੈਨੂੰ ਤੇ ਹੈਰਾਨ ਕਾਹਤੋਂ ਹੋ ਗਿਆ ਉਹ? ਖੂਬਸੂਰਤ ਇਦਾਂ ਲੱਗਣ ਦੀ। ਅੱਛਾ ਇੱਕਦਮ ਦੇਖ ਕੇ, ਕਿਉਂਕਿ ਤੂੰ ਪਾਰਲਰ ਤੋਂ ਗਿਆ ਸੀ। ਓਕੇ ਓਕੇ ਓਕੇ। ਉਹਨੇ ਕਿਹਾ ਵੀ ਓਏ ਹੋਏ ਐਡਾ ਚੇਂਜ। ਖੂਬਸੂਰਤ ਮੈਂ ਕਾਫੀ ਲੱਗਾ। ਹਾਂ ਫੇਰ ਮੈਂ ਅੰਦਰ ਆ ਗਿਆ ਤੇ ਮੈਨੂੰ ਕਹਿੰਦੇ ਬੇਟਾ ਬੈਠ ਜਾਓ। ਮੈਂ ਕਿਹਾ ਪਹਿਲਾਂ ਤੁਸੀਂ ਉਹਨਾਂ ਨੂੰ ਦੇ ਦਿਓ। ਉਹ ਅੱਛਾ, ਯਾਦ ਆ ਉਹਨੂੰ ਕਿ ਮੈਂ ਚੋ ਬੁੱਗਾ ਫੜ ਇਹਨਾਂ ਤੈਨੂੰ ਪੜਨਾ ਸੀ। ਅੱਛਾ ਸਾਜੇ ਮੈਨੂੰ ਕਹਿੰਦੇ ਬੇਟਾ ਬੈਠ ਜਾਓ। ਮੈਂ ਕਿਹਾ ਤੁਸੀਂ ਉਹਨਾਂ ਨੂੰ ਦੇ ਦੇਣਾ। ਤੇ ਉਹਨੇ ਨਾ ਫੁੱਲ ਨੇ ਗੁੱਸੇ ਨਾਲ ਫੜੇ। ਆ ਨਹੀਂ, ਉਹਦੀ ਧੀ ਨੂੰ ਤੂੰ ਕਹਿ ਰਿਹਾ ਵੀ ਉਹਨੂੰ ਦੇ ਦੇਣਾ, ਤਾਂ ਗੁੱਸੇ ਨੇ ਉਹਨੇ ਬੜੇ। ਮੈਨੂੰ ਕੀ ਪਤਾ ਸੀ ਕਿਹਨੂੰ ਕਹੀਦਾ ਕਿਹਨੂੰ ਨਹੀਂ, ਪਹਿਲੀ ਮੁਹੱਬਤ ਸੀ ਮੇਰੀ। ਅੱਛਾ ਠੀਕ ਹੈ, ਚਲੋ। ਉਸਤਾਦ ਜੀ ਮੈਨੂੰ ਕਹਿੰਦੇ ਬੇਟਾ ਬੈਠ ਜਾਓ। ਮੈਂ ਬੈਠ ਗਿਆ ਤੇ ਉਧਰੋਂ ਉਹਦੀ ਮੰਮਾ ਆ ਗਈ। ਉਹਨੇ ਸਾੜੀ ਲਾਈ ਹੋਈ। ਸਾੜੀ ਕਿੱਥੇ? ਉਹਨੇ ਬਾਹਰ ਫੱਟੇ ਤੇ ਲਾਈ ਸੀ ਨਾਰਕ। ਸਰ ਤੁਸੀਂ ਫਿਰ ਉਹ ਕਹਿੰਦਾ ਪਚੀਦਗੀ ਚ ਨਾ ਜਾਓ। ਓਕੇ, ਸਾੜੀ ਪਹਿਨੀ ਸੀ। ਯਾਨੀ ਉਹ ਜੋ ਕਹੀ ਜਾਵੇ ਮੈਂ ਮੰਨੀ ਜਾਵਾਂ। ਨਹੀਂ ਤੇ ਉਹ ਗੱਲ ਸਾੜੀ ਲਾਈ ਹੁੰਦਾ ਵਾ। ਸਾੜੀ ਪਾਈ ਹੁੰਦੀ, ਸਾੜੀ ਪਹਿਨते हैं। ਪੰਜਾਬੀ ਚ ਸਾੜੀ ਪਾਈ ਕਹਿੰਦੇ, हाँ लाई नहीं कहता। अच्छा चलो, ਉਰਦੂ में उसने साड़ी पहनी हुई। सहरी नहीं साड़ी। अच्छा साड़ी बनी हुई जी ਉਹਨੇ। हाँ इंज कह। ਫੇਰ ਠੀਕ ਆ। हाँ तू कह बन्नी भाजी उन्हें इंज बन्नी सी। और दसो भाजी और ठीक हूँ ठीक है चल। साड़ी साड़ी पहनते हैं, बांधते नहीं है। ਸਾਡੀ ਦੀ ਅੰਮੀ ਆਈ ਉਹਨੇ ਇੰਜ ਕਰਕੇ ਸਾੜੀ ਬੰਨੀ ਹੋਈ ਸੀ। ਇੰਜ ਦੀ ਅੰਮੀ ਨੇ ਨਾ ਸਾੜੀ ਬੰਨੀ ਤਾਂ ਕਰਦੀ ਆਉਣ ਲਈ। कि मैं तो ਤੇ ਉਹਦੀ ਕਹਿੰਦੀ ਕੌਣ ਆ ਜੋਸੀ? यार आप ठीक है। गुस्सा कर ਮੈਂ ਕਿਹਾ गए। ਨਹੀਂ ਤੇ ਤੁਸੀਂ ਗਲਤ ਗੱਲ ਕਰਦੇ ਹੋ। ਜੀ ਤੁਸੀਂ ਸਮਝ ਆਇਆ ਕਰੋ ਥੋੜਾ ਬਹੁਤਾ। ਸਾੜੀ ਦੀਆਂ ਨੁਕਰਾਂ ਬਾਹਰ ਵੀ ਕੱਢੀਆਂ ਸੀ ਥੋੜੀਆਂ। ਹਾਂਜੀ ਬੌਸਰੀ ਜੀ। अच्छा अच्छा ਸਾਜ फिर। ਜੀ ਮੈਂ ਬੈਠਾ ਹੋਇਆ ਤੇ ਉਹਦੀ ਅੰਮੀ ਵੀ ਬਹਿ ਗਈ, हाँ ਉਹਦਾ ਪਾਪਾ ਵੀ ਬਹਿ ਗਿਆ। हाँ ਤੇ ਐਂ ਬਿਸਕੁਟ, ਫਰੂਟ ਕੇਕ, ਨਿੰਮਕੋ, ਚਾਏ ਟੇਬਲ ਤੇ भरता टेबल। ਭਰਤਾ ਟੇਬਲ ਉਹਨਾਂ ਨੇ। ਤੇ ਹੁਣ ਮੈਂ ते तेनू खुशियां के यार ਐ ਬੈਠਾ ਤੇ ਸਹੁਰੇ ਦਾ ਜਿੱਦਾਂ ਬਈਦਾ ਹਾਂ, ਮੈਂ ਉਸ ਹਿਸਾਬ 2 ਨਾਲ ਪੀਸ ਪਾਇਆ ਤੇ ਕੰਜ ਬੈਠਾ ਹੋਇਆ ਹੈ। 2 ਪੀਸ ਪਾ ਕੇ ਵੀ ਇੰਜ ਬਹਿ ਸਕਦੇ। ਕੀ 2 ਪੀਸ ਪਾ ਕੇ ਲਕਵਾ ਹੋ ਜਾਂਦਾ? ਠਹਿਰ ਜਾ। 2 ਪੀਸ ਜਿਹੜਾ ਬੰਦਾ ਵਾ ਸੋਫੇ ਤੇ ਇੰਜ ਹੀ ਬਹਿ ਹੁੰਦਾ ਵਾ 2 ਪੀਸ ਪਾ ਕੇ। ਸੋਫਾ ਨਹੀਂ ਨਾ ਕਿਹਾ ਉਹਨੇ। ਤੈਨੂੰ ਕਸਮ ਚੁਕਾਉਣਾ ਮੈਂ ਠਹਿਰ ਜਾ। अच्छा ਸਾਜੀ ਮੈਂ ਜੋ ਲੱਤ ਰੱਖ ਕੇ ਬੈਠਾ, ਦੋਵਾਂ ਮੀਆਂ ਬੀਵੀ ਨੇ ਮੇਰੇ ਵੱਲ ਦੇਖ ਕੇ ਜਦੋਂ ਉਹਨਾਂ ਨੇ ਪੁੱਛਿਆ ਨਾ ਮੈਨੂੰ कि कलमा होंदा। ਨਹੀਂ ਇਹ ਗੱਲ ਨਹੀਂ ਦਿੱਤੀ। ਸਾਜੀ ਜੋ ਵੀ ਹੈ ਤੇ ਇਹਲੇ ਕਿਤਾਬ ਹੀ ਹੈ ਨਾ। ਹਾਂ ਹਾਂ ਵੀਰੇ, ਸਾਜੀ ਉਹਨਾਂ ਨੇ ਨਾ ਮੈਨੂੰ ਪੁੱਛਿਆ ਕਿ ਅੱਗ ਪੂਜਣਾ ਛੱਡਦੀ ਕਿ ਨਹੀਂ। ਸੌਰੀ ਸੌਰੀ ਯੂਸੀ ਭਾਜੀ ਮਾਫੀ। अच्छा यार उन्होंने तेनू पूछया। ਮੈਨੂੰ ਪੁੱਛਿਆ ਤਲੀਮ ਕਿੰਨੀ ਤੇਰੀ, अच्छा पढ़िया किन्ना तू? ਪੜਿਆ ਕਿੰਨਾ ਤੇਰਾ? ਮੈਂ ਜਵਾਬ ਨਹੀਂ ਦੇਣਾ ਮਨਾਸਬ ਸਮਝਿਆ ਕਿਉਂਕਿ ਮੈਂ ਪੜਿਆ ਹੀ ਨਹੀਂ ਸੀ। हाँ सही गल है। ਸਿੱਧਾ ਕਹਿੰਦਾ ਜੀ ਕਾਲਾ ਇਲਮ ਕਰਦਾ ਮੈਂ। ਹਾਂ ਕਿਹਾ ਸੀ ਗੋਲਕ ਤੇਰੇ, ਉਹਨਾਂ ਨੇ ਮੰਨੀ ਨਹੀਂ। ਜੀ ਜੀ ਯੂਸੀ ਭਾਈ ਕੀ ਬਾਤ। ਪਲੀਜ਼ ਕੰਟੀਨਿਊ ਵਿਦ। अच्छा ਸਾਜੀ ਉਹ ਮੈਂ ਬੈਠਾ ਹੋਇਆ ਤੇ ਮੈਂ ਇਹ ਸੋਚ ਕੇ ਉਹਨਾਂ ਨੇ ਮੈਨੂੰ ਬੁਲਾਇਆ ਵਾ, ਖਬਰੇ ਕੀ ਗੱਲ ਕਰਨੀ ਆ। हाँ ਤੇ ਪਰਫਿਊਮ ਵੀ ਬੜਾ ਤੇਜ਼ ਲਾਇਆ ਹੋਇਆ, ਸੋਹਣਾ ਤੂੰ? ਪਰਫਿਊਮ। ਹਾਂ ਖੁਸ਼ਬੂ ਆਵੇ ਕੋਲੋਂ ਇੰਝ ਉਦੋਂ ਉਹਨਾਂ ਮਰ ਜਾਣਾ ਸੀ। ਸਹੀ अच्छा ਗੱਲ। ਬਹੁਤ ਮਾੜਾ ਪਰਫਿਊਮ ਤੇ ਦੀ। ਜਿਹੜਾ ਉੱਥੇ ਤੱਕ ਪਹੁੰਚ ਗਿਆ ਪਰਫਿਊਮ ਦੀ ਵਜ੍ਹਾ ਤੋਂ। अच्छा फिर ਬਹੁਤ ਮਾੜਾ ਪਰਫਿਊਮ ਲਾਦਾ ਜੀ ਯੂਸੀ। ਅੱਛਾ ਜੀ। मैं साजी बैग है ना, उन्होंने मम्मी पापा ने पूछा। मैं कहा अंकल आंटी आपने मुझे बुलाया है। ਉਹਨਾਂ ਨੇ ਕਿਹਾ ਸੀ ਪੇਟੀਆਂ ਲਵਾਉਣੀਆਂ ਉੱਥੋਂ। ਉਹ ਤਾਂ ਨਹੀਂ ਗੱਲਾਂ ਦੇ। ਯਾਰ ठहर जा यार। मैं भी नहीं गल ठहर जा। बोकल टैप ठहर जा। बांदर किले दे आखिरी चित्र। ठहर जा। अच्छा साजी वो कहने लगा मैनू कि यूसी बेटा मैंने आपसे एक बात करनी है। ओहो ਉਹੀ मैं कहा, जी खुल के करो, हाँ कोई मसला नहीं अंकल। वो कहते बेटा मेरी बेटी ਕੱਲੀ ਕੱਲੀ ਆ ਤੇ ਅਸੀਂ ਬਹੁਤ ਚਾਵਾਂ ਦੇ ਨਾਲ ਪਾਲੀ ਆ। अच्छा वो यानी ਉਹਦਾ ਹੋਰ ਕੋਈ ਭੈਣ ਭਰਾ ਨਹੀਂ ਸੀਗਾ?
ਉਹਦਾ ਕੋਈ ਭੈਣ ਭਰਾ ਨਹੀਂ ਸੀ, ਇਕੱਲੀ ਸੀ। ਅੱਛਾ ਕੱਲੀ, ਠੀਕ ਆ। ਕਹਿੰਦਾ ਅਸੀਂ ਬੜੇ ਚਾਵਾਂ ਨਾਲ ਪਾਲੀ ਆ, ਹਾਂ ਬੜੇ ਇਹਦੇ ਚਾਅ ਲਾੜ ਕੀਤੇ ਆ, ਅੱਛਾ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਧੀ ਨੂੰ ਕੋਈ ਕਿਸਮ ਦਾ ਕੋਈ ਦੁੱਖ ਤਕਲੀਫ ਹੋਵੇ। ਹਾਂ। ਸਾਜੀ ਜਦੋਂ ਇਹਨੇ ਆਹ ਗੱਲ ਕੀਤੀ ਨਾ ਕਿ ਸਾਡੀ ਕੱਲੀ ਕੱਲੀ ਧੀ ਆ, ਅਸੀਂ ਨਹੀਂ ਚਾਹੁੰਦੇ ਕਿ ਸਾਡੀ ਧੀ ਨੂੰ ਦੁੱਖ ਤਕਲੀਫ ਨਾ ਹੋਵੇ, ਇੰਜ ਕਰਕੇ ਮੈਂ ਲੱਤ ਰਾਤੀ ਹਾਂ ਇੰਜ ਬਹਿ ਗਿਆ। ਹਾਂ ਮੈਂ ਕਿਹਾ ਅੰਕਲ ਤੁਸੀਂ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ, ਤੁਹਾਡੀ ਬੇਟੀ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਏਗੀ। ਹਾਂ ਕੀ ਬਾਤ ਇਹ ਬਣਦਾ ਸੀ ਮੇਰਾ ਕਹਿਣਾ। ਬਣਦਾ ਹੀ ਹੈ। ਫਿਰ ਅੱਛਾ ਯਾਰ ਮੈਨੂੰ ਇਹ ਦੱਸ, ਇੱਥੇ ਤੱਕ ਤੇ ਫਰੀਦ ਖਾਨ ਕੋਈ ਸਟੋਰੀ ਚ ਐਸਾ ਕੋਈ ਨਹੀਂ ਹੈਗਾ ਵੀ ਤੂੰ ਘਰੋਂ ਨਿਕਲਿਆ, ਮੁਹੱਬਤ ਹੋਈ, ਬਾਗ ਦਿੱਤਾ, ਫੁੱਲ ਦਿੱਤਾ, ਉਹਦੇ ਬੁਲਾ ਲਿਆ, ਨਾਈ ਕੋ ਗਿਆ, ਆ ਕੇ ਬਹਿ ਗਿਆ, ਉਹਨੇ ਤੈਨੂੰ ਇਹ ਵੀ ਕਹਿਤਾ ਕਿ ਸਾਡੀ ਧੀ ਦਾ ਯਾਨੀ ਇਦਾਂ ਕਰੇ, ਇਹਦੇ ਇੱਥੇ ਤੱਕ ਤੇ ਕੋਈ ਐਸੀ ਇਹਦੇ ਚ ਨਾਰਮਲ ਚੀਜ਼ਾਂ ਨੇ। ਕੀ ਇਹਦੇ ਚ ਕੀ ਐਸੀ ਸੁਣਾਉਣ ਵਾਲੀ ਗੱਲ ਕੀ ਹੈ? ਤੇ ਜਿਹੜਾ ਅੱਗੇ ਵਕੂਆ ਉਹਨਾਂ ਨੇ ਪਾਇਆ ਵਾ, ਅੱਗੇ ਹੈ ਕੁਛ? ਅੱਗੇ ਤਾਂ ਕੰਮ ਸ਼ੁਰੂ ਹੋਇਆ ਵਾ, ਅੱਛਾ ਅੱਗੇ ਇੱਥੋਂ ਇੱਥੋਂ ਤਾਂ ਕੰਮ ਤੇ ਤੂੰ ਯਾਰ ਸਟਾਰਟ। ਜਲਦੀ ਜਲਦੀ ਇੱਥੇ ਤੱਕ ਆਇਆ ਕਰਨਾ, 40 ਮਿੰਟਾਂ 'ਚ ਤੇ ਤੂੰ ਸਿਰਫ ਸ਼ੇਪ ਸ਼ੂ ਵੀ ਕਰਾ ਕੇ ਨਿਕਲਿਆ। ਸਾਜੀ ਜਦੋਂ ਮੈਂ ਉਹਨਾਂ ਨੂੰ ਕਿਹਾ ਨਾ ਕਿ ਮੈਂ ਤੁਹਾਡੀ ਧੀ ਨੂੰ ਬਹੁਤ ਖੁਸ਼ ਖੁਸ਼ ਰੱਖੂੰਗਾ, ਬਹੁਤ ਖੁਸ਼ ਰੱਖੂੰਗਾ, ਹਾਂ ਉਹਦਾ ਅੱਬਾ ਉੱਠ ਕੇ ਖੜਾ ਹੋ ਗਿਆ ਅੱਛਾ ਮੇਰੇ ਵੱਲ ਨੂੰ। ਹਾਂ ਮੈਂ ਕਿਹਾ ਮੇਰਾ ਮੱਥਾ ਚੁੰਮੂਗਾ, ਮੈਨੂੰ ਪਿਆਰ ਕਰੂਗਾ। ਸਾਜ ਨੇ ਦੁਪੱਟਾ ਮੇਰੇ ਪੈਰਾਂ 'ਚ ਸਿੱਟ ਦਿੱਤਾ। ਪਿਓ ਨੇ? ਹਾਂ। ਪਿਓ ਦਾ ਕਿਹੜਾ ਦੁਪੱਟਾ ਹੁੰਦਾ? ਉਹ ਪਾਗਲ ਸੀ ਯਾਰ ਮੈਂ ਤੇਰੀ ਗੱਲ ਮਿਹਰਬਾਨੀ। ਤਾਂ ਪੂਰੀ ਸੁਣ ਲਓ ਯਾਰ। ਹਾਂਜੀ ਉਹਦੀ ਸਾਜ ਅਗਲੀ ਸੁਣ ਲਓ। ਉਹਦੇ ਪਿਓ ਨੇ ਦੁਪੱਟਾ ਮੇਰੇ ਪੈਰਾਂ 'ਚ ਸਿੱਟ ਦਿੱਤਾ, ਮਾਂ ਉਹਦੀ ਨੇ ਮੇਰੇ ਪੈਰਾਂ 'ਚ ਪੱਗ ਸਿੱਟ ਦਿੱਤੀ। ਓਏ ਓਏ ਉਹ ਮਾਂ ਕੇ ਉਸਤਾਦ ਜੀ ਮੈਨੂੰ ਯਕੀਨ ਕਰੋ ਉਹਦੀ ਆਪਣੀ ਸਟੋਰੀ। ਯਾਰ ਭਾਜੀ ਪਿਓ ਨੇ ਦੁਪੱਟਾ ਕਿਉਂ ਸਿੱਟਿਆ? ਪਿਓ ਪੱਗ ਸਿੱਟਦਾ, ਮਾਂ ਦੁਪੱਟਾ ਸਿੱਟਦੀ ਹੈ। ਲਾਗੇ ਦੋਵੇਂ ਬੈਠੇ ਸੀ, ਦੋਵਾਂ ਨੇ ਰਲ ਮਿਲ ਕੇ ਮੇਰੇ ਹੱਥ ਮੇਰੇ ਤੇ ਜੋੜਨੀ ਸੀ। ਉਹਦੇ ਪਿਓ ਨੇ ਉਹਦੇ ਕੋਲੋਂ ਦੁਪੱਟਾ ਫੜਿਆ, ਮੇਰੇ ਪੈਰਾਂ ਅੱਗੇ ਸਿੱਟ ਦਿੱਤਾ, ਉਹਦੀ ਇਹ ਗੱਲ ਆ। ਪੱਗ ਸਿੱਟੀ ਮੇਰੇ ਪੈਰਾਂ 'ਚ ਸਿੱਟ ਦਿੱਤੀ। ਹੁਣ ਦੱਸੋ। ਅੱਛਾ ਇਹ ਉਹਦੀ ਮਾਂ ਨੇ ਪੱਗ ਸਿੱਟਣੀ ਨਹੀਂ ਸੀ, ਉਹਨੇ ਇਸ ਖਿੱਚ ਜਦੋਂ ਉਹਦਾ ਪਿਓ ਨੇ ਦੁਪੱਟਾ ਲਾ ਕੇ ਸਿੱਟਿਆ ਨਾ, ਉਹਨੇ ਕਿਹਾ ਮੇਰਾ ਦੁਪੱਟਾ, ਉਹਨੇ ਉਹਦੀ ਪੱਗ ਲਾ ਕੇ ਵੀ ਸਿੱਟੀ। ਉਹਨੇ ਕਿਹਾ ਲੈ ਫੜ, ਉਹ ਆਪਸ ਚ ਉਹਨਾਂ ਨੇ ਖਿੱਚਬਾਜ਼ੀ ਸਿੱਟੀ ਹੈ ਜਿੱਦਾਂ। ਯਾਰ ਤੂੰ ਅੱਛਾ ਖੈਰ ਹੁਣ ਤੇਰੇ ਉਹ ਇੱਕ ਨੇ ਦੁਪੱਟਾ ਸਿੱਟਦਾ, ਇੱਕ ਨੇ ਪੱਗ ਸਿੱਟਦੀ, ਕਿਸ ਵਜ੍ਹਾ ਤੋਂ? ਦੋਵੇਂ ਸ਼ੈਵਾਂ ਉਹਨਾਂ ਨੇ ਮੇਰੇ ਪੈਰਾਂ ਸਿੱਟ ਕੇ ਤੇ ਹੱਥ ਜੋੜ ਕੇ ਖੜੇ ਹੋ ਗਏ। ਦੋਵੇਂ ਜੀ ਨਾ ਹੱਥ ਜੋੜ ਕੇ ਖੜੇ ਹੋ ਗਏ। ਹਾਂ ਹੁਣ ਇੱਕ ਨੇ ਮੇਰੇ ਪੈਰਾਂ 'ਚ ਪੱਗ ਸਿੱਟੀ, ਇੱਕ ਨੇ ਦੁਪੱਟਾ। ਹਾਂ ਤੇ ਮੈਂ ਕਿਹਾ ਮਾਂ ਜੀ ਤੁਸੀਂ ਦੱਸੋ ਤਾਂ ਸਹੀ ਗੱਲ, ਹੁਕਮ ਕਰੋ। ਹੁਕਮ ਕਰੋ। ਉਹ ਕਹਿੰਦੇ ਯੂਸੀ ਸਾਡੀ ਧੀ ਨੂੰ ਭੁੱਲ ਜਾ। ਸਾਜੀ ਯਕੀਨ ਮੰਨੋ ਮੇਰੇ ਸਾਰੇ ਜ਼ੇਨ 'ਚ ਮੇਰੇ ਨਿਕਲ ਹੀ ਗਿਆ ਕਿ ਮੈਂ ਬਿਊਟੀ ਪਾਰਲਰੋਂ ਆਇਆ ਵਾਂ। ਸਭ ਤੋਂ ਪਹਿਲੇ ਯਾਨੀ ਇਹੀ ਇੱਕ ਗੱਲ ਤੈਨੂੰ ਯਾਦ ਸੀ ਜਿਹੜੀ ਨਿਕਲੀ। ਇਹ ਸਰ ਉਹਦਾ ਮਤਲਬ ਕਿ ਦੁਨੀਆ ਭੁੱਲ ਗਈ, ਮੈਂ ਤਿਆਰ ਹੋ ਗਿਆ। ਯਾਰ ਇੱਥੇ ਗੱਲ ਬਣਦੀ ਆ ਕਿ ਮੇਰੇ ਜ਼ੇਨ ਚੋਂ ਨਿਕਲ ਹੀ ਗਿਆ ਕਿ ਮੈਂ ਜ਼ਿੰਦਾ ਵੀ ਆ ਕਿ ਨਹੀਂ, ਮੈਂ ਮਰ ਜਾਵਾਂਗਾ ਉਹ ਤੋਂ ਬਗੈਰ। ਇਹ ਮੇਰੇ ਜ਼ੇਨ ਚੋਂ ਨਿਕਲ ਹੀ ਗਿਆ ਕਿ ਮੈਂ ਬਿਊਟੀ ਪਾਰਲਰ ਤੁਸੀਂ ਮੇਰੀ ਗੱਲ ਕੀ ਗੱਲ ਆ? ਤੁਸੀਂ ਮੇਰੀ ਗੱਲ ਹੀ ਨਹੀਂ ਪੂਰੀ ਸਮਟਾਈਮ ਸੁਣਦੇ। ਸਕ੍ਰਿਪਟ ਨਹੀਂ ਯਾਦ ਕਰਦਾ। ਉਹਦੇ ਬਾਪ ਨੇ ਮੈਨੂੰ ਕਿਹਾ, ਉਹਨੇ ਕਿਹਾ ਯੂਸੀ ਗੱਲ ਹੌਸਲੇ ਨਾਲ ਸੁਣੀ। ਹਾਂ ਮੈਂ ਕਿਹਾ ਦੱਸੋ। ਕਹਿੰਦਾ ਜਿਸ ਤਰ੍ਹਾਂ ਮੈਂ ਵਾ ਇਸ ਤਰ੍ਹਾਂ ਤੂੰ ਹੋਵੇ ਕਿ ਤੇਰੀ ਭੈਣ ਦਾ ਕੋਈ ਰਿਸ਼ਤਾ ਲੈ ਕੇ ਹਾਂ, ਤੇਰੀ ਬੇਟੀ ਜਾਂ ਭੈਣ ਹੋਵੇ। ਬੇਟੀ ਜਾਂ ਤੇਰੀ ਭੈਣ ਹੋਵੇ। ਹਾਂ ਠੀਕ ਆ। ਉਹਦਾ ਰਿਸ਼ਤਾ ਇੱਕ ਪਾਸੇ ਹੋਣ ਡਿਆ ਹੋਵੇ ਜਿੱਥੇ ਮੁੰਡਾ ਪਾਇਲਟ ਹੋਵੇ, ਸੋਹਣਾ ਹੋਵੇ ਤੇ ਸਕੂਨ ਹੋਵੇ, ਧੀ ਨੂੰ ਖੁਸ਼ ਰਵੇ ਕੁੜੀ। ਖੁਸ਼ ਰਵੇ। ਤੇ ਇੱਕ ਸਾਈਡ ਤੋਂ ਆਉਣ ਡਿਆ ਹੋਵੇ, ਚੰਗੜ ਵਾਲੀ ਸਾਈਡ ਤੋਂ ਰਿਸ਼ਤਾ ਆਉਣ ਡਿਆ ਹੋਵੇ ਅੱਛਾ। ਜਿੱਥੇ ਕੁੱਲੀ 'ਚ ਰਹਿਣਾ ਹੋਵੇ ਅੱਛਾ ਤੇ ਕੱਚੇ ਮਕਾਨ 'ਚ। ਤੂੰ ਕੀ ਫੈਸਲਾ ਕਰੇਗਾ? ਮੈਂ ਜ਼ਿਹਨ ਦੇ ਵਿੱਚ ਸੋਚਿਆ, ਮੈਂ ਕਿਹਾ ਕਿਹਾ ਤਾਂ ਮੈਨੂੰ ਹੈ ਇਹਨੇ, ਕੀ? ਚੰਗੜ ਤੇ ਇਹ ਉਹ ਸਾਰਾ ਕੁਝ। ਉਹ ਬੱਲੇ ਯੂਸੀ ਯਾਰ ਇਸੇ ਤੋਂ ਮੈਂ ਕਹਿਣਾ ਹੁੰਦਾ ਨਾ ਯੂਸੀ ਹੱਕ ਪ੍ਰਸਤਾ। ਯੂਸੀ ਜਿਹੜਾ ਨਾ ਉਹ ਬਦਮਾਸ਼ ਆ ਜਿਹੜਾ ਸਹੀ ਹੈ। ਬਿਲਕੁਲ ਸਹੀ ਹੈ। ਸਾਜੀ ਹੌਲੀ ਹੌਲੀ ਨਾ ਮੇਰਾ ਦਿਲ ਖੱਟਾ ਹੋਣਾ ਸ਼ੁਰੂ ਕਰ ਦਿੱਤਾ। ਅੱਛਾ ਉਹਨੇ ਬੜੀਆਂ ਅਜੀਬ ਜਿਹੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਸਾਡਾ ਰੇ 2 ਪੀਸ ਤੋਂ ਹੋਇਆ ਖਟਾ। ਅੱਛਾ ਅੱਛਾ ਨਹੀਂ ਤੈਨੂੰ ਇਹ ਕਿੱਦਾਂ ਲੱਗਾ ਵੀ ਉਹਨਾਂ ਨੇ ਤੈਨੂੰ ਚੰਗੜ ਗਿਆ? ਸਾਜੀ ਪਾਇਲਟ ਵੀ ਨਹੀਂ ਸੀ ਹੈਗਾ ਮੈਂ, ਤੂੰ ਆਹੋ ਠੀਕ ਆ, ਅਮੀਰ ਵੀ ਨਹੀਂ ਸੀ, ਅਮੀਰ ਵੀ ਨਹੀਂ ਸੀ ਇੰਨਾ, ਪੈਸਾ ਪੂਸਾ ਵੀ ਨਹੀਂ ਮੇਰੇ ਕੋਲ ਸੀ ਇੰਨਾ, ਤੇ ਮਗਰ ਚੰਗੜ ਹੀ ਰਹਿ ਗਿਆ ਸੀ। ਹਾਂ ਤੇ ਯਾਰ ਉਹ ਵੀ ਤਾਂ ਇਨਸਾਨ ਹੀ ਹੁੰਦੇ ਯਾਰ ਫਿਰ ਯਾਰ ਉਹ ਇਨਸਾਨ ਨਹੀਂ ਹੁੰਦੇ, ਉਹ ਬਹੁਤ ਅੱਛੇ ਇਨਸਾਨ ਹੁੰਦੇ ਨੇ। ਬਹੁਤ ਅੱਛੇ ਇਨਸਾਨ ਹੁੰਦੇ, ਲੇਕਿਨ ਉਹਨੂੰ ਜਿੱਦਾਂ ਹੁਣ ਅੱਛਾ ਮਾਰਸ਼ਲ ਫਿਰ ਉਸਤਾਦ ਜੀ ਮੈਂ ਨਾ ਇੰਜ ਮਹਿਸੂਸ ਹੋਇਆ ਕਿ ਜਿੱਦਾਂ ਮੈਨੂੰ ਸਾਰਾ ਕੁਝ। ਹਾਂ ਉਹਨਾਂ ਨੇ ਕਿਹਾ ਉਸਤਾਦ ਜੀ, ਮੈਂ ਉੱਠ ਕੇ ਨਾ ਖੜਾ ਹੋ ਗਿਆ। ਮੈਂ ਕਿਹਾ ਗੱਲ ਸੁਣ ਲਓ, ਤੁਹਾਡੀ ਗੱਲ ਨੇ ਨਾ ਮੇਰੇ ਇੱਥੇ ਜਗ੍ਹਾ ਬਣਾਤੀ ਹੈ। ਹਾਂ ਕਿਤੇ ਇੱਥੇ ਕਰਕੇ ਰਸੌਲੀ ਸੀ। ਅੱਛਾ ਫਿਰ ਉਸਤਾਦ ਜੀ ਮੇਰੀ ਗੱਲ ਸੁਣੀ ਤੇ ਮੈਂ ਉਹਨਾਂ ਨੂੰ ਅੱਗੇ ਜਵਾਬ ਦਿੱਤਾ। ਮੈਂ ਕਿਹਾ ਜੀ ਦੇਖੋ ਤੁਹਾਡੀਆਂ ਗੱਲਾਂ ਸਹੀ ਆ, ਅਗਰ ਤੁਹਾਡੀ ਜਗ੍ਹਾ ਤੇ ਮੈਂ ਹੁੰਦਾ ਤੇ ਮੈਂ ਵੀ ਉੱਥੇ ਹੀ ਸੋਚਣਾ ਸੀ ਕਿ ਜਿੱਥੇ ਕੋਈ ਮੇਰੀ ਧੀ ਭੈਣ ਜਿੱਥੇ ਸੁਖੀ ਰਹਿੰਦੀ, ਸਾਡੀ ਸੁਖੀ ਰਹਿੰਦੀ। ਅੱਛਾ ਉਸਤਾਦ ਜੀ ਜਦੋਂ ਮੈਂ ਉਹਨਾਂ ਨੂੰ ਆਹ ਕਿਹਾ ਨਾ ਗੱਲ ਕਿ ਜਿੱਦਾਂ ਤੁਸੀਂ ਆਪਣਾ ਬਿਹਤਰ ਹੀ ਸੋਚਦੇ, ਮੈਂ ਅਗਰ ਤੁਹਾਡੀ ਜਗ੍ਹਾ ਤੇ ਮੈਂ ਵੀ ਇਹੀ ਸੋਚਣਾ। ਹਾਂ ਲੇਕਿਨ ਆਂਟੀ ਅੰਕਲ ਇੱਕ ਮੈਨੂੰ ਵੀ ਤਾਂ ਮੇਰਾ ਵੀ ਇੱਕ ਤਾਂ ਸਵਾਲ ਵਾ ਤੁਹਾਡੇ ਅੱਗੇ। ਓਏ ਅੱਛਾ ਇਹਨੇ ਕਿਹਾ 2 ਤੇ 2 ਕਿੱਡੇ ਹੁੰਦੇ? ਉਹਨਾਂ ਨੇ ਕਿਹਾ 4। ਆਹੋ 100 ਏਦਾਂ ਹੀ। ਅੱਛਾ ਉਸਤਾਦ ਜੀ ਮੈਂ ਉਹਨਾਂ ਦੀ ਗੱਲ ਸੁਣ ਕੇ ਮੈਂ ਕਿਹਾ ਮੈਨੂੰ ਵੀ ਮੇਰੀ ਗੱਲ ਦਾ ਜਵਾਬ ਦੇ ਦਿਓ। ਕਹਿੰਦੇ ਬੋਲੋ ਬੇਟਾ। ਮੈਂ ਕਿਹਾ ਮਿਰਚ ਕੀ ਕਮੀ ਹੈ? ਹਾਂ
ਇਹ ਗੱਲ ਪੁਆਇੰਟ ਤੇ ਅੱਗੇ ਰੱਖ। ਬੰਦਾ ਵੀ ਇਹੀ ਉਸਤਾਦ ਜੀ ਜਦੋਂ ਮੈਂ ਉਹਨਾਂ ਨੂੰ ਕਿਹਾ ਨਾ ਕਿ ਮਿਰਚ ਕੀ ਕਮੀ ਆ ਤੇ ਉਸਤਾਦ ਜੀ ਉਹਨਾਂ ਦੋਵਾਂ ਦਾ ਕਿਤੇ ਹਾਸਾ ਨਿਕਲਿਆ। ਦੋਵੇਂ ਇੱਕ ਦੂਸਰੇ ਦੇ ਫਰੀ ਸੱਚੀ ਦੋਵੇਂ ਇੱਕ ਦੂਸਰੇ ਦੇ ਹੱਥ ਮਾਰ ਕੇ ਸਿੱਟਣ ਹੈਂ। ਉਹ ਉਧਰ ਡਿਗੇ ਹੱਸ ਕੇ ਹੱਸੀ ਜਾਣ। ਜਦੋਂ ਮੈਂ ਆ ਗੱਲ ਕਹੀ ਨਾ ਮੈਂ ਕਿਹਾ ਅੰਕਲ ਮਿਰਚ ਕੀ ਕਮੀ ਹੈ? ਉਹਨਾਂ ਦੀਆਂ ਬੱਕੀਆਂ ਚੜ ਗਈਆਂ। ਮੈਂ ਕਹਿੰਦਾ ਲਿਟਦੇ ਫਿਰਨ ਕਮਰੇ ਦੇ ਵਿੱਚ ਅਸੀਂ ਵੀ ਹੱਸਦੇ ਪਏ। ਸਿੱਟੀ ਜਾਣ ਇੱਕ ਦੂਸਰੇ। ਮੈਂ ਨਾ ਉਹਨਾਂ ਦੇ ਹਾਸੇ ਤੋਂ ਅੰਦਾਜ਼ਾ ਲਾਇਆ। ਮੈਂ ਕਿਹਾ ਮਿਰਚ ਕੁਛ ਹੈ। ਮੈਂ ਸਵਾਲ ਗਲਤ ਕਰ ਬੈਠਾ। ਮੈਨੂੰ ਇੰਝ ਲੱਗਾ ਮੈਂ ਸਵਾਲ ਨਾ ਗਲਤ ਕਰ ਬੈਠਾ ਵਾਂ। ਉਹ ਹੱਸਣੋਂ ਨਾ ਹਟਣ। ਫਿਰ ਨਾ ਉਹਨਾਂ ਨੇ ਜਦੋਂ ਗੱਲ ਕੀਤੀ ਨਾ ਹੱਸ ਉਸ ਕੇ ਹਟੇ ਸਕੂਨ ਨਾਲ। ਤੇ ਉਹਨਾਂ ਨੇ ਕਿਹਾ ਮੈਂ ਹੀ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੇ ਦਿਲ 'ਚ ਆਈ ਕਿ ਮੇਰੇ 'ਚ ਕਮੀ ਹੈ। ਹਾਂ ਕਿੰਨੀ ਗਈਆਂ? ਅੱਛਾ ਫਿਰ ਤੇ ਉਸਤਾਦ ਜੀ ਮੈਂ ਨਾ ਉਹਨਾਂ ਨੂੰ ਕਿਹਾ ਠੀਕ ਆ ਠੀਕ ਹਾਏ ਜੇ ਤੁਹਾਨੂੰ ਕੁਰਬਾਨੀ। ਇਹ ਤੁਸੀਂ ਅੱਗੇ ਹੋਈ ਹੋ। ਇਹ ਕਿਹੜਾ ਤਰੀਕਾ ਉਸਤਾਦ ਜੀ ਬਹਿਣ ਦਾ? ਨਹੀਂ ਉਹ ਬੈਠੇ ਇਹ ਭਲਾ ਸ਼ੋਅ ਤੁਸੀਂ ਕਰਨ ਦੇ ਸ਼ੋਅ ਆਡੀਅנס ਵੇਖਣ ਦੀ ਤੁਹਾਨੂੰ ਸਿੱਧਾ ਤੇਰਾ ਕਿਹੜਾ ਤਰੀਕਾ? ਆ ਕੀ ਤਰੀਕਾ? ਉਹ ਯਾਰ ਅਸੀਂ ਕਿਹੜਾ ਮੇਨ ਵਾ ਤੁਸੀਂ ਮੇਨ ਨਹੀਂ ਮੈਂ ਨਹੀਂ ਮੇਨ। ਅੱਗੇ ਮੇਨ ਯੂਸੀ ਅੱਜ। ਯੂਸੀ ਦਾ ਸ਼ੋਅ ਇਦਾਂ ਦੇ ਅੱਛਾ ਫਿਰ ਸਾਜ ਮੈਂ ਰੜਕਣਾ ਸ਼ੁਰੂ ਕਰਤਾ ਆਪਣੇ ਆਪ ਨੂੰ ਗੁੱਸੇ ਦੇ ਵਿੱਚ। ਮੈਂ ਫਿਰ ਨਾ ਹੁਣ ਪਲਾਨ ਬਣਾ ਲਿਆ ਕਿ ਯੂਸੀ ਨੂੰ ਦੱਸਣਾ ਯੂਸੀ ਕੀ ਚੀਜ਼ ਕੀ ਆ ਯੂਸੀ ਦੱਸ ਕੇ ਜਾਣਾ ਇੱਥੇ। ਦੱਸ ਕੇ ਜਾਣਾ। ਇੱਥੇ ਹੀ ਦੱਸਣਾ ਉਸਤਾਦ ਜੀ। ਹਾਂ ਪਤਾ ਲੱਗੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿਹਨੂੰ ਗਵਾ ਲਿਆ ਸੀ। ਗਵਾ ਕੇ ਨੂੰ ਬੈਠੇ ਹਾਂ ਉਸਤਾਦ ਜੀ ਉਹਨਾਂ ਹੱਸ ਰਿਹਾ ਤੇ ਮੈਂ ਉਹਨਾਂ ਉੱਥੋਂ ਜਿੱਥੇ ਨਿੰਮਕੋ ਪਈ ਸੀ ਨਾ ਟੇਬਲ ਦੀ ਨੁੱਕਰ ਤੇ ਆ ਗਿਆ। ਅੱਛਾ ਉਹਦਾ ਪਿੱਛੇ ਤੁਰ ਕੇ ਨਾ ਥੋੜਾ ਜਿਹਾ ਉਹ ਹੱਸੀ ਜਾਣ। ਮੈਂ ਸਾਈਡ ਤੇ ਹੋ ਕੇ ਨਾ ਟੇਬਲ ਦੇ ਜਿੱਥੇ ਨਿੰਮਕੋ ਪਈ ਸੀ ਨਾ ਮੈਂ ਉੱਥੇ ਨੁੱਕਰ ਤੇ ਪਹੁੰਚ ਗਿਆ। ਅੱਛਾ ਤੇ ਇੰਜ ਕਰਕੇ ਨਾ ਮੈਂ ਸ਼ੁਰੂ ਹੁਣ ਮੈਂ ਕਹਿੰਦਾ ਨੂੰ ਦੱਸਣਾ ਕਿ ਯੂਸੀ ਐਟਮ ਕੀ ਆ। ਹਾਂ ਤੁਸੀਂ ਜੋ ਇੱਕ ਯੂਸੀ ਨੂੰ ਡਾਇਰੈਕਟ ਕਹਿਤਾ ਉਹ ਕੀਤਾ ਕੀ ਆ? ਗੱਲ ਤਾਂ ਦੱਸਣ ਸੁਣ ਨਹੀਂ ਲੱਗਾ ਯਾਰ ਠਹਿਰ ਜਾ। ਅੱਛਾ ਉਸਤਾਦ ਜੀ ਮੈਂ ਸਭ ਤੋਂ ਪਹਿਲਾਂ ਤਾਂ ਨਾ ਤਕਰੀਬਨ ਘੱਟ ਤੋਂ ਘੱਟ ਅੱਧ ਭਾਨੇ ਨਿੰਮਕੋ ਹੋਣੀ ਜਿਹੜੀ ਮੈਂ ਇੱਕੋ ਫੱਕੇ ਚੰਦਰ ਸਿੱਟੀ। ਉਹ ਬੇੜੇ ਥਰ ਗਏ। ਕੀ ਗੁੱਠਾ ਠੰਡਾ ਕਰ ਰਹੇ ਅੱਛਾ ਯਾਰ ਠਹਿਰ ਜਾ। ਅੱਛਾ ਫਿਰ ਨਿੰਮਕੋ ਮੁੜ ਕੇ ਉਹਨੇ ਨਾ 90 ਰੁਪਏ ਦਾ ਫਰੂਟ ਕੇਕ ਮਿਲਦਾ। ਉਹਦੇ 7-8 ਪੀਸ ਹੁੰਦੇ ਉਹ ਵੀ ਮੈਂ ਡਗਲ ਮੰਦਰ ਹੈ ਜਿਹੜੀ ਸ਼ਾਇਦ ਨਾ ਜਿਹੜਾ ਸ਼ਾਇਦ ਸੀ ਮੈਂ ਖਾਈ ਗਿਆ। ਬਿਸਕੁਟ ਵੀ ਬਿਸਕੁਟ ਕਿੱਥੇ? ਬਿਸਕੁਟ ਸਾਰੀ ਮੈਂ ਜਰਾਬਾਂ 'ਚ ਲੁਕਾਉਣੇ ਸ਼ੁਰੂ ਕਰ ਲਏ ਹੈ। ਕਿਸੇ ਜੇਬ ਦੇ ਵਿੱਚ ਮੈਂ ਲੇਜ਼ ਪਾਈ ਹੋਈ। ਜਿਹੜੀ ਮੇਰੇ ਸ਼ਾਇਦ ਇੱਥੇ ਆਈ ਨਾ ਉਹ ਮੈਂ ਪਾਈ ਜਾਵਾਂ ਤੇ ਉਸਤਾਦ ਜੀ ਮੈਂ ਫੁੱਲ ਹੋ ਗਿਆ। ਲੇਸ ਹੋ ਗਿਆ ਫੁੱਲ। ਉਸਤਾਦ ਜੀ ਆਂਡੇ ਪਏ ਉੱਥੇ 6-7 ਬੜੇ ਆਂਡੇ ਪਏ। ਉਹ ਮੈਂ ਚੁੱਪ ਇੰਜ ਕਰਕੇ ਅੰਦਰ ਸਿੱਟ ਲਏ ਹੈ। ਨਹੀਂ ਉਹਨਾਂ ਨੂੰ ਪਤਾ ਲੱਗੇ ਨਾ ਕੀਤੀ ਤੇ ਉਹਨਾਂ ਨੂੰ ਕੁਛ ਤੇ ਉਹਨਾਂ ਨੂੰ ਜੁਰਮਾਨਾ ਪੈਣਾ ਮੈਂ ਚਾਹੀਦਾ। ਇਹਨੂੰ ਦੱਸਿਆ ਕਿ ਯੂਸੀ ਤੇ ਖਰਚਾ ਜਿਹੜਾ ਤੁਸੀਂ ਕੀਤਾ ਤੁਹਾਡਾ ਦੁੱਗਣਾ ਹੋਏਗਾ। ਹੁਣ ਤੁਸੀਂ ਘਰ ਕੀ ਬੈਠੇ ਹਾਂ ਤੇ ਚਾਹ ਉਸਤਾਦ ਜੀ ਜਦੋਂ ਮੈਂ ਦੇਖਿਆ ਨਾ ਉਹਨਾਂ ਦਾ ਥੱਲੇ ਨਾ ਸ਼ਾਪਰ ਪਿਆ ਸੀ ਉਹ 'ਚ ਮੈਂ ਚੈਨਕ 'ਚ ਚਾਹ ਪਾਈ। ਉਹਨੂੰ ਉੱਪਰੋਂ ਗੰਢ ਬੰਨੀ ਉਹ ਕੋਟ ਵਾਲੀ ਜੇਬ 'ਚ ਪਾ ਲਈ ਮੈਂ। ਕੁੜੀ ਦਾ ਰਿਸ਼ਤਾ ਮੰਗਣਾ ਯਾਰ ਯੂਸੀ ਕੀ ਕਹਿੰਦੇ? ਉਸਤਾਦ ਜੀ ਉਹਨਾਂ ਨੇ ਨਾ ਜੋ ਕੀਤੀ ਸੀ ਮੈਨੂੰ। ਓਏ ਉਹਨਾਂ ਨੇ ਜੁਮੇਰਾਤ ਨੂੰ ਸੱਦਿਆ ਸੀ ਤੈਨੂੰ? ਓ ਯਾਰ ਠਹਿਰ ਜਾ। ਓਏ ਆਹੋ ਕੁੱਲੇ ਵਾਲੇ ਦੇ ਗਵਿੰਦੇ ਜਿਵੇਂ ਰਾਤ ਅੱਛਾ ਫਿਰ ਉਸਤਾਦ ਜੀ ਮੈਂ ਨਾ ਪਰੇਸ਼ਾਨ ਤੇ ਹੁਣ ਮੈਂ ਜਦੋਂ ਮੇਰੀਆਂ ਅੱਖਾਂ 'ਚ ਪਾਣੀ ਵੀ ਸ਼ੁਰੂ ਹੋਣ ਵਾਲਾ ਹੋ ਗਿਆ। ਓਏ ਉਸਤਾਦ ਜੀ ਐ ਮੈਂ ਸੁਣਨਾ ਚਾਹ ਰਿਹਾ ਸੀ ਕਿ ਫਰੀਦ 6 ਮਹੀਨੇ ਦੀ ਮੁਹੱਬਤ ਭਾਵੇਂ ਜੋ ਮਰਜ਼ੀ ਕਰ ਰਿਹਾ ਲੇਕਿਨ ਅੰਦਰ ਦੁੱਖ ਕਿੰਨਾ ਹੋਏਗਾ ਕਿ ਅਥਰੂ ਆ ਗਏ ਉਸ ਦੁੱਖ ਦੇ ਕੁੜੀ ਦੇ ਦੁੱਖ 'ਚ। ਉਸਤਾਦ ਜੀ ਨਹੀਂ ਕੁੜੀ ਦੇ ਦੁੱਖ 'ਚ ਨਹੀਂ ਤੇ ਫਿਰ ਕੁੜੀ ਦੀ ਵਜ੍ਹਾ ਨਹੀਂ ਤੇ ਫਿਰ ਕਿੱਦਾਂ? ਉਸਤਾਦ ਜੀ ਕੁੜੀ ਦੀ ਵਜ੍ਹਾ ਤੋਂ ਨਹੀਂ ਸੀ। ਉਹ ਜਿਹੜੇ ਮੈਂ ਅੰਦਰ ਆਂਡੇ ਸਿੱਟੇ ਸੀ ਨਾ ਫੁੱਲ ਗਰਮ ਸੀ ਤੇ ਇਧਰਲੀ ਸਾਈਡ ਮੇਰੀ ਢਿੱਡ ਮੇਰਾ ਸੜ ਗਿਆ ਸੀ ਉਹਦੇ ਸੇਕ ਦੇ ਨਾਲ। ਮੇਰੀਆਂ ਅੱਖਾਂ 'ਚ ਪਾਣੀ ਆਉਣ ਲੱਗ ਪਿਆ। ਦੱਸ ਤਾਂ ਮੈਂ ਸਕਦਾ ਨਹੀਂ ਸੀ ਕਿ ਯੂਸੀ ਸੜਿਆ ਬੈਠਾ ਇਧਰਲੀ ਸਾਈਡ ਤੇ। ਆਹੋ ਭਾਈ ਉਹਨਾਂ ਦੇ ਦਿਲ 'ਚ ਇਹ ਸੀ ਕਿ ਯੂਸੀ ਦਾ ਦਿਲ ਸੜਿਆ। ਉਹਨਾਂ ਨੇ ਨਹੀਂ ਪਤਾ ਯੂਸੀ ਦਾ ਢਿੱਡ ਸੜਕ ਢਿੱਡ ਸੜਿਆ ਆਂਡੇ ਲਗੋਏ ਸੀ ਇਧਰਲੀ ਸਾਈਡ। 6 ਆਂਡੇ ਗਰਮ ਸਿੱਟ। ਉਹ ਕਿਹੜਾ ਰਿਸ਼ਤਾ ਲੈਣ ਚੱਲਾ ਯਾਰ ਮੈਨੂੰ ਦੱਸ। ਯਾਰ ਯੂਸੀ ਜੀ, ਭਾਈ ਦਿਮਾਗ- ਇੰਨੇ ਵੱਡੇ ਬਦਮਾਸ਼ ਉਸਤਾਦ ਜੀ। ਇਹ ਤੇਰਾ ਤਰੀਕਾ ਹੈ ਕਿ ਉਹਨਾਂ ਨਾਲ ਤੁਸੀਂ ਉਸਤਾਦ ਜੀ ਗੱਲ ਕਰੋ ਉਹਨਾਂ ਦੀਆਂ ਚੀਜ਼ਾਂ ਖਾ ਗਿਆ ਤੂੰ। ਉਸਤਾਦ ਜੀ ਉਹਨਾਂ ਨੇ ਨਾ ਜਦੋਂ ਮੈਂ ਸਾਰਾ ਗੈਟਅਪ ਆਪਣਾ ਇਧਰਲੀ ਸਾਈਡ ਤੇ ਮੈਂ ਏਦਾਂ ਹੱਥ ਰੱਖਿਆ ਤੇ ਨਾਲੇ ਮੈਂ ਬਜ਼ੁਰਗਾਂ ਦੀ ਗੱਲ ਸੁਣਨ ਇੱਧਰ ਹੱਥ ਕਿਉਂ ਰੱਖਿਆ? ਆਂਡੇ ਗਰਮ ਇੱਧਰ ਸੀ ਨਾ ਮਾਮਾ। ਉਹਨਾਂ ਨੂੰ ਥੋੜਾ ਜਿਹਾ ਜਿਲਦ ਨਾਲੋਂ ਪਰੇ ਕਰਕੇ ਰੱਖਿਆ। ਥੋੜਾ ਜਿਹਾ ਸ਼ਰਟ ਫੜ ਕੇ ਰੱਖੀ ਨਾ ਕਿ ਜਰਾ ਸੇਕ ਪਰਾਂ ਰਵੇ ਝੋਲੇ ਟੈਪ ਕਰ ਲੈ ਅੱਛਾ ਸੇਕ ਇਧਰਲੀ ਸਾਈਡ ਤੇ ਬਹੁਤ ਹੁੰਦਾ ਉਸਤਾਦ ਜੀ ਮੈਂ ਨਾ ਅੱਖਾਂ 'ਚ ਮੇਰੇ ਪਾਣੀ ਤੇ ਉਹਦਾ ਬਾਪ ਉਹਦੇ ਕਹਿੰਦਾ ਪਿਓ ਨੇ ਵੀ ਸਮਝਾਉਣਾ ਕਿ ਦੁੱਖ ਵਿਚਾਰਾ। ਉਹਦਾ ਪਿਓ ਮੈਨੂੰ ਕਵੇ ਕਿ ਬੇਟਾ ਰੋ ਨਾ। ਹਾਂ ਜਿਹੜੀ ਅਸੀਂ ਤੈਨੂੰ ਗੱਲ ਕਹਿਣੀ ਚਾਹ ਰਹੇ ਉਹ ਸਮਝਣ ਦੀ ਕੋਸ਼ਿਸ਼ ਕਰ। ਉਹਨੂੰ ਕੀ ਪਤਾ ਕਿ ਹੁਣ ਮੈਂ ਦਿਲ ਤੋਂ ਰੋਣ ਡਿਆ ਕਿ ਢਿੱਡ ਤੋਂ ਰੋਣ ਡਿਆ। ਆਂਡਿਆਂ ਤੋਂ। ਅੱਛਾ ਉਸਤਾਦ ਜੀ ਮੈਂ ਕਿਹਾ ਠੀਕ ਆ ਜੀ ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਮਨਜ਼ੂਰ ਆ ਤੇ ਮੈਨੂੰ ਫਿਰ ਇਜਾਜ਼ਤ ਦਿਓ। ਹਾਂ ਗੱਲਾਂ ਕਿਹੜੀਆਂ ਸੀ? ਉਹ ਹੀ ਕਿ ਵੀ ਨਹੀਂ ਕਰਨਾ ਸਾਰਾ ਕੁਝ ਓਕੇ ਹੋ ਗਿਆ ਨਾ। ਉਹਨੇ ਸਮਾਨ ਚੁੱਕ ਲਿਆ ਆਪਣਾ ਸਾਰਾ
ਅੱਛਾ ਉਹ ਤੂੰ ਖੜਾ ਵੀ ਸੌ ਜਾਂਦਾ ਵਾ, ਤੂੰ ਗੱਲ ਪੂਰੀ ਸੁਣਦਾ ਕਿ ਉਹਨੇ। ਅੱਛਾ ਫਿਰ ਉਸਤਾਦ ਜੀ ਜਦੋਂ ਮੈਂ ਜਾਣ ਲੱਗਾ ਨਾ ਤੇ ਉਹਦੀ ਮਾਂ ਤੇ ਉਹਦੇ ਪਿਓ ਨੇ ਮੈਨੂੰ ਅੱਗੇ ਹੋ ਕੇ ਰੋਕ ਲਿਆ। ਮੈਂ ਕਿਹਾ ਲੈ ਵੀ ਤਲਾਸ਼ੀ ਲੈਣਗੇ ਹੁਣ ਸਾਰੇ। ਹੈ ਲੱਖ ਯਾਰ ਫਰੀਦ ਖਾਂ ਯਾਰ ਨਮੋਸ਼ੀ ਹੋ ਰਹੀ ਹੈ। ਮੈਂ ਕਿਹਾ ਇਹਨੇ ਤਲਾਸ਼ੀ ਲੈਣੀ ਆ, ਜਰਾਬਾਂ 'ਚ ਬਿਸਕੁਟ ਵੀ ਆ, ਸਾਰਾ ਕੁਝ ਤਾਂ ਫੇਰ ਇੱਥੇ ਰਹਿ ਜਾਣਾ। ਮੈਂ ਕਿਹਾ ਅੰਕਲ ਜੀ ਦੂਰ ਹੋ ਕੇ ਗੱਲ ਦੱਸੋ ਕੀ ਹੈ। ਪਰ ਤੁਹਾਡਾ ਮੇਰਾ ਕੋਈ ਤਲਕ ਨਹੀਂ ਹੈ। ਹਾਂਜੀ ਮੈਂ ਕਿਹਾ ਮੈਨੂੰ ਵੈਸੇ ਨਹੀਂ ਤੁਸੀਂ ਅੱਛੇ ਲੱਗਦੇ, ਉਹਨੂੰ ਕੀ ਪਤਾ ਕੀ ਕੁਛ ਲੁਕੋਇਆ। ਮੈਂ ਕਿਹਾ ਮੈਨੂੰ ਚੰਗੇ ਹੋ ਕੇ ਖਲੋ, ਤੁਸੀਂ ਮੇਰੀ ਲੇਜ਼ ਤੋੜ ਦਿੱਤੀ। ਮੈਂ ਕਿਹਾ ਮੇਰੇ ਦੂਰ ਹੋ ਕੇ ਗੱਲ ਕਰੋ ਮੇਰੇ ਨਾਲ ਜਿਹੜੀ ਕਰਨੀ। ਉਹ ਕਹਿੰਦਾ ਬੇਟਾ ਦੇਖ ਕਿੰਨੇ ਭੈਣ ਭਰਾ ਤੁਸੀਂ। ਮੈਂ ਕਿਹਾ ਜੀ ਭਰਾ ਭਰੂ ਤਾਂ ਮੈਨੂੰ ਪਤਾ ਨਹੀਂ, ਕਿ ਬਸ ਇਹ ਵੀ ਸਮਝ ਲਓ ਕਿ ਮੇਰੀ ਇੱਕ ਭੈਣ ਆ। ਕਹਿੰਦਾ ਅੱਜ ਤੋਂ ਬਾਅਦ ਤੇਰੀ ਇੱਕ ਭੈਣ ਨਹੀਂ, ਤੇਰੀਆਂ 2 ਭੈਣਾਂ। ਦੂਜੀ ਕਿਹੜੀ? ਦੂਜੀ ਉਹ ਜਿਹਦਾ ਮੈਂ ਰਿਸ਼ਤਾ ਲੈਣ ਆਇਆ। ਉਹ ਲਾਗ ਲੜ ਯੂਸੀ ਜ਼ਿੰਦਾਬਾਦ, ਯੂਸੀ ਫੈਸਲ ਖਾਂ ਉਸਤਾਦ ਜੀ ਚੈੱਕ ਕਰ ਬਦਮਾਸ਼ੀ ਦਾ ਲੈਵਲ। ਬਦਮਾਸ਼ੀ ਦਾ ਲੈਵਲ ਭਾਜੀ ਧੀਆਂ ਭੈਣਾਂ ਵਾਲੇ ਉਹ ਮੈਂ ਤੈਨੂੰ ਕਹਿ ਨਹੀਂ, ਇਹ ਉਹ ਬਦਮਾਸ਼ ਆ ਜਿਹੜਾ ਧੀਆਂ ਭੈਣਾਂ ਦਾ ਰਖਵਾਲਾ ਮਹੱਲੇ ਦੀਆਂ ਦਾ ਸਾਰੀਆਂ ਉਹਨੂੰ ਬਦਨਾਮ ਨਹੀਂ ਸੀ ਕਰ ਸਕਦਾ। ਹਾਂ ਤੇਰੀ ਜਗ੍ਹਾ ਹੁੰਦਾ ਪਰ ਜ਼ਹਿਰ ਖਾ ਲਕ ਮਰ ਜਾਣਾ ਸੀਗਾ। ਤੂੰ ਅੱਗੇ ਵੀ ਜ਼ਹਿਰ ਖਾਦਾ, ਤੇਰੇ ਕੰਨ ਠੀਕ ਹੋ ਗਏ ਸੀ, ਮਰਿਆ ਉਹ ਨਹੀਂ ਸੀ। ਜ਼ਹਿਰ ਜੋ ਖਾਣਾ ਉਹਨੇ ਨਾਲ ਇੰਨਾ ਕੁਝ ਲੁਕੋ ਲਿਆ, ਉਹ ਖਾਊਗਾ। ਅੱਛਾ ਹਾਂ ਗੜੀ ਮੁਹੱਬਤ ਹੋਈ ਲਾਹੌਰ ਮੰਨ ਲਈ। ਨਹੀਂ ਉਹ ਨਹੀਂ ਯਾਰ ਉਹ ਦੁਪੱਟਾ ਸਿੱਟਿਆ, ਪੱਗ ਸਿੱਟ, ਇੱਜ਼ਤਾਂ ਨੇ। ਉਹਦੇ ਮਾਂ ਪਿਓ ਨੇ ਨਾ ਮੇਰੇ ਪੈਰਾਂ ਤੇ ਆਪਣਾ ਪੱਗ ਤੇ ਦੁਪੱਟਾ ਸਿੱਟਿਆ ਤੇ ਮੈਂ ਕਿੱਡਾ ਬੇਰੁਖਾ ਹੋਵਾਂਗਾ, ਮੈਂ ਠੁੱਡ ਮਾਰ ਦਿੰਦਾ ਉਹਨਾਂ। ਹਾਂ ਇਹ ਗਲਤ ਗੱਲ ਫੈਸਲ ਨਹੀਂ। ਮੇਰੇ ਆਪਣੇ ਕਸੂਰ। ਉਹ ਜੋ ਕਰ ਸਕਦਾ ਸੀ ਨਾ, ਜੋ ਬਣਦਾ ਸੀ ਉਹਨੇ ਕਰ ਲਿਆ। ਸਾਰੀਆਂ ਚੀਜ਼ਾਂ ਉਹਨੇ ਲੁਕੋ ਲਈਆਂ। ਉਤੋਂ ਪੜੇ ਹੱਲੇ ਵੀ ਜਿਵੇਂ ਆਂਡੇ। ਮੈਂ ਆਪਣਾ ਪਿਆਰ ਛੱਡਣਾ ਮਨਜ਼ੂਰ ਕਰ ਲਿਆ। ਅੱਛਾ ਯਾਰ ਮੇਰੀ ਗੱਲ ਸੁਣ, ਹਾਂ ਹੁਣ ਆਂਡੇ ਨਹੀਂ ਹੈਗੇ, ਹੁਣ ਤੇ ਛੱਡ ਦੇ। ਤਸੱਵਰ ਸੀ ਉਸਤਾਦ ਦਾ ਤਸੱਵਰ ਸੀ, ਦੱਸ। ਅੱਜ ਤਾਂ ਮੈਂ ਉਹਦੇ ਤਸੱਵਰ 'ਚ ਫੁੱਲ ਲਈ ਸੀ। ਅੱਛਾ ਫਿਰ ਬਿਲਕੁਲ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਵੀ ਤੇਰੀਆਂ 2 ਭੈਣਾਂ, ਤੇਰੀਆਂ ਭੈਣਾਂ ਵਰਗੀ। ਉਸਤਾਦ ਜੀ ਜਦੋਂ ਉਹਨੇ ਆਹ ਗੱਲ ਕਹੀ ਨਾ ਕਿ ਯੂਸੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਤੇ ਉਸਤਾਦ ਜੀ ਮੇਰਾ ਦਿਲ ਰੋਣ ਲੱਗ ਪਿਆ। ਅੱਛਾ ਮੈਂ ਕਿਹਾ ਯੂਸੀ ਛੱਡ ਦੇ ਇਹਨੂੰ। ਮੈਂ ਕਿਹਾ ਅੰਕਲ ਮੈਂ ਉਹਨੂੰ ਛੱਡ ਕੇ ਚਲ ਜਾਣਾ ਵਾ, ਮੁਲਕ ਛੱਡ ਦਿੰਦਾ, ਸ਼ਹਿਰ ਛੱਡ ਦਿੰਦਾ, ਇਲਾਕਾ ਛੱਡ ਦਿੰਦਾ, ਦੱਸੋ ਮੈਂ ਕੀ ਕਰਾਂ। ਉਹ ਕਹਿੰਦੇ ਸਾਡੇ ਤੇ ਆਸਾਨ ਕਰ ਦੇ, ਕੀ ਤੂੰ ਇਸ ਕੁੜੀ ਦਾ ਵਿਆਹ ਹੱਥੀ ਕਰਕੇ ਜਾਣਾ। ਕਹਾਣੀ ਚ ਕੀ ਮੋੜ? ਜਿਵੇਂ ਆਪਣੀ ਧੀ ਭੈਣ ਦਾ ਕਰੀ। ਜਿੱਦਾਂ ਕਹਿੰਦਾ ਇਦਾਂ ਤੂੰ ਇਦਾਂ ਕਰਨਾ ਜਿੱਦਾਂ ਤੂੰ ਆਪਣੀ ਦਾ ਕਰਨ ਡਿਆ। ਹਾਏ ਤੇ ਉਸਤਾਦ ਜੀ ਯੂਸੀ ਧੀਆਂ ਭੈਣਾਂ ਵਾਲਾ, ਭਰਾਵਾਂ ਵਾਲਾ, ਜੀਆਂ 'ਚ ਯਾਰ ਬਹਿ 16-1700 ਦਾ ਚੀਜ਼ ਉਹਨਾਂ ਦਾ ਸਮਾਨ ਕੋਲ ਸੀ। ਮੈਂ ਉਸਤਾਦ ਜੀ ਬੇਧੜਕ ਹੋ ਕੇ ਨਾ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਹੁਣ 10 ਮਿੰਟ ਦਿਓ, ਮੈਂ ਤੁਹਾਡੇ ਕੋਲ ਫੇਰ ਵਾਪਸ ਆਉਣਾ। ਉਹ ਪੁੱਛੋ ਕਿਸ ਗੱਲ ਤੋਂ? ਕਿਸ ਗੱਲ ਦੇ? ਮੈਂ ਬਾਹਰ ਗਿਆ, ਜਾ ਕੇ ਆਂਡੇ ਕੱਢੇ ਗਰਮ ਗਰਮ ਇਧਰਲੀ ਸਾਈਡ ਤੋਂ, ਤੇ ਉਹ ਸਾਈਡ ਤੇ ਲਾਏ, ਜਿਹੜੀ ਸ਼ੈ ਮੈਂ ਸ਼ਾਪਰ 'ਚ ਰੱਖ ਕੇ ਬਾਹਰ ਚੰਗੀ ਤਰ੍ਹਾਂ ਆਪਣੇ ਬੈਗ 'ਚ ਰੱਖ ਕੇ ਫੇਰ ਆਇਆ ਵਾਪਸ। ਮੈਂ ਕਿਹਾ ਗੈਰਤਮੰਦੀ ਹੈ ਨਾ। ਉਹ ਯਾਰ ਇੱਕ ਮਿੰਟ ਤੇ ਬੈਗ ਉਸਤਾਦ ਜੀ ਕਿੱਥੋਂ ਆਇਆ? ਮੋਟਰਸਾਈਕਲ 'ਚ ਸੀ ਨਾ, ਉਹ 'ਚ ਬੈਗ ਵੀ ਸੀ, ਉਦੋਂ ਤੂੰ ਸੁੱਤਾ ਸੀ, ਮੈਂ 10 ਬੈਠਾ ਸੀ। ਨਹੀਂ ਮੋਟਰਸਾਈਕਲ ਤੇ ਬੈਗ ਕਿੱਥੋਂ ਆਉਂਦਾ? ਉਹ ਮੋਟਰਸਾਈਕਲ ਦੋਸਤ ਜਿਹੜੀ ਮੰਗਾਈ ਸੀ ਆਰਨਡ ਦੀ। ਆਰਨਡ ਦੀ ਮੋਟਰਸਾਈਕਲ ਤੇ ਬੈਗ ਹੁੰਦਾ ਹੀ ਆ। ਅੱਛਾ ਫਿਰ ਮੈਨੂੰ ਕਹਿੰਦੇ ਪੁੱਤ ਤੂੰ ਸਾਡਾ ਪੁੱਤ ਬਣ ਜਾ। ਮੈਂ ਕਿਹਾ ਹੁਕਮ ਕਰੋ ਅੰਕਲ ਜੀ। ਮਹਿੰਦੀ ਤੋਂ ਲੈ ਕੇ ਕਹਿੰਦੇ ਮਕਲਾਵੇ ਤੱਕ ਦੇ ਕੰਮ ਤੂੰ ਕਰਨੇ। ਨਾਸ਼ਤਾ ਵੀ ਲੈ ਕੇ ਮਹਿੰਦੀ ਤੋਂ ਲਾ ਕੇ ਮਕਲਾਵੇ ਤੱਕ ਨੂੰ ਜ਼ਾਤ ਪਿਆਰੀ। ਸੁਣ ਕੇ ਬੰਦਾ ਮਰ ਨਹੀਂ ਜਾਂਦਾ। ਮੈਂ ਫਿਰ ਨਹੀਂ ਡਰਿਆ ਉਸਤਾਦ ਜੀ। ਅੱਛਾ ਮੈਂ ਅੰਕਲ ਨੂੰ ਕਿਹਾ, ਮੈਂ ਕਿਹਾ ਤੁਹਾਡਾ ਐਸਟੀਮੇਟ ਦੱਸੋ ਕਿੰਨੇ ਕੁ ਬੰਦੇ ਸੱਦਣੇ, ਉਧਰੋਂ ਕਿੰਨੇ ਪਾਉਣੇ ਆ। ਯਾਰ ਉਹ ਤਾਂ ਉਹਨਾਂ ਦਾ ਨਮਕ ਵੀ ਖਾ ਲਿਆ ਸੀ। ਨਹੀਂ ਲੁਕੋ ਲਿਆ ਸੀ। ਲੈਣ ਰਿਸ਼ਤਾ ਲਿਆ ਵਾ ਰਿਸ਼ਤਾ ਲੈਣ ਗਿਆ, ਕਿੰਨਾ ਐਸਟੀਮੇਟ ਦਿੱਤਾ। ਫਿਰ ਕਰਾਇਆ ਵਿਆਹ? ਹਾਂਜੀ ਉਸਤਾਦ ਜੀ ਫਿਰ ਵਿਆਹ ਮੈਂ ਕਰਾਇਆ। ਉਹਨਾਂ ਦਾ ਜਿੰਨਾ ਵੀ ਟੈਂਟਾਂ ਟੁੰਟਾਂ ਵਾਲਿਆਂ ਨਾਲ ਮੈਂ ਗੱਲ ਕੀਤੀ, ਦੇਗਾਂ ਵਾਲਿਆਂ ਨਾਲ ਜਾ ਕੇ ਮੈਂ ਕੀਤੀ, ਕਿੰਨੀਆਂ ਦੇਗਾਂ ਚਾਹੀਦੀਆਂ, A to Z ਉਸਤਾਦ ਜੀ। ਮੈਂ ਤੇ ਉਹ ਕੁੜੀ ਜਿਹੜੀ ਸੀ ਉਹਨੇ ਤੈਨੂੰ ਉਹਨੇ ਨਾ ਦੇਖ ਲਿਆ ਮੈਨੂੰ। ਨਹੀਂ ਉਹਨੂੰ ਜਦੋਂ ਪਤਾ ਲੱਗਾ ਵੀ ਤੂੰ ਅੱਗੋਂ ਮਿਲ ਨਹੀਂ ਰਿਹਾ, ਕੋਈ ਗੱਲਬਾਤ ਨਹੀਂ ਹੋ ਰਹੀ, ਤੇ ਉਹਨੇ ਤੈਨੂੰ ਕੁਝ ਨਹੀਂ ਕਿਹਾ ਵੀ ਇਹ ਕੀ? ਉਸਤਾਦ ਜੀ ਉਹਨੇ ਮੇਰਾ ਡਾਇਲੌਗ ਫੜ ਲਿਆ। ਕੀ? ਉਹ ਮੈਨੂੰ ਲੰਘਦੇ ਵੜਦੇ ਬਸ ਇੰਨਾ ਕਹਿੰਦੇ ਸੀ, ਲੱਖ ਲਾਨਤ ਇੰਨੇ ਜੋਗਾ ਹੀ ਆ। ਲੇਕਿਨ ਤੂੰ ਉਹਨੂੰ ਦੱਸਿਆ ਨਹੀਂ? ਉਹਨੂੰ ਫਿਰ ਮੈਂ ਦੱਸਿਆ ਕਿ ਇਸ ਟਾਈਮ ਜਦੋਂ ਤੋਰਨ ਲੱਗੇ ਕੁੜੀ, ਉਦੋਂ ਦੱਸਿਆ? ਉਦੋਂ ਦੱਸਿਆ। ਅੱਛਾ ਉਹਨੂੰ ਨਾਲੇ ਮੈਂ ਇੰਜ ਕਰਕੇ ਪਿਆਰ ਦਿੱਤਾ ਉੱਤੇ, ਠੀਕ ਹੈ, ਨਾਲ ਗਿਆ ਜਾ ਮੇਰਾ ਜਾਨੂ। ਨਹੀਂ ਉਹਨੂੰ ਮੈਂ ਫਿਰ ਪਿਆਰ 'ਚ ਦੱਸਣਾ ਸੀ। ਉਹਨੂੰ ਮੈਂ ਕਿਹਾ ਅੱਛਾ ਫਿਰ ਚਲੀ ਗਈ ਵਿਆਹ ਕਰਕੇ, ਤੇ ਤੂੰ ਸਾਰਾ ਕੰਮ ਤੂੰ ਕੀਤਾ? ਸਾਰਾ ਕੰਮ ਜਿੰਨਾ ਵੀ ਉਸਤਾਦ ਜੀ, ਦੇਗਾਂ ਦਾ, ਟੈਂਟਾਂ ਦਾ, ਨਾਈਆਂ ਦਾ, ਵੇਟਰਾਂ ਦਾ, ਮਹਿੰਦੀ ਦਾ, ਕੁਰਸੀਆਂ ਜਿੰਨੀਆਂ ਵੀ, ਸਾਰਾ ਮੈਂ ਇੰਜ ਕਰਕੇ ਕਲੀਅਰ 3-4 ਦਿਨਾਂ ਦੇ ਵਿੱਚ ਨਾ ਉੱਥੇ ਮੈਂ ਯੈਸ ਮੈਸ ਕਰ ਦਿੱਤਾ। ਤਾਂ ਜੀ ਜਦੋਂ ਤੁਰਨ ਲੱਗੀ ਨਾ, ਉਹਨੇ ਮੈਂ ਕੰਨ 'ਚ ਇੱਕੋ ਹੀ ਗੱਲ ਕਹੀ। ਤੁਰਨ ਕਿਤੇ ਰੁਕਸਤੀ ਟਾਈਮ ਗੱਡੀ 'ਚ ਬੈਠੀ ਤੇ ਮੈਂ ਉਹਨੂੰ ਸਿਰਫ ਇੰਨੀ ਗੱਲ ਕਹੀ, ਮੈਂ ਕਿਹਾ ਮੈਂ ਜੋ ਕੁਝ ਵੀ ਕੀਤਾ ਤੇਰੇ ਬਾਪ ਦੀ ਖਾਤਰ, ਤੇਰੀ ਇੱਜ਼ਤ ਦੀ ਖਾਤਰ ਕੀਤਾ। ਓਏ ਅੱਜ ਤੋਂ ਬਾਅਦ ਤੋਂ ਯੂਸੀ ਨੂੰ ਉਸ ਨਿਗਾਹ ਨਾਲ ਨਹੀਂ ਦੇਖਣਾ।
ਓਏ ਯੂਸੀ ਨੂੰ ਤੂੰ ਆਪਣੇ ਭਰਾ ਦੀ ਨਿਗਾਹ ਨਾਲ ਦੇਖਣਾ। ਵਾਹ ਵਾਹ ਠੀਕ ਹੈ। ਉਸਤਾਦ ਜੀ ਜਦੋਂ ਉਹਨੇ ਮੈਨੂੰ ਕਿਹਾ ਨਾ ਕਿ ਤੈਨੂੰ ਮੈਂ ਆਪਣਾ ਭਰਾ ਹੀ ਸਮਝਦੀ ਹਾਂ ਅੱਜ ਤੋਂ ਬਾਅਦ, ਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ 2000 ਰੁਪਈਆ ਦੇ ਜਾ ਮੈਨੂੰ। ਮੈਂ ਬਗੈਰ ਉਸਤਾਦ ਜੀ ਤੋਂ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਕੀ ਸਮਝਿਆ ਕੀ ਹੈ? ਮੈਂ ਤੇਰੇ ਉਹ ਪੁੱਛੋ ਕਿਉਂ ਮੰਗਿਆ, ਭੈਣਾ ਦੇਈਦੇ ਆ ਕਿ ਲਈਦੇ ਆ? ਪੁੱਛੋ ਕਿਉਂ ਮੰਗਿਆ। ਕਿਉਂ ਮੰਗਿਆ? ਕੰਮ ਵਾਲੀ ਨੂੰ ਮੈਂ ਦੇਣੇ ਸੀ ਉੱਥੇ ਪੈਸੇ, ਅੱਛਾ ਸਹੀ ਜਿਹੜੀ ਭਾਂਡੇ ਧੋਣ ਡਈ ਸੀ। ਯਾਨੀ ਉਸ ਉਧਰੋਂ ਦੀ ਵੀ ਫੇ ਘਰ ਹੀ ਆਪਣੇ ਘਰ ਆਉਣੇ। ਉਸਤਾਦ ਜੀ 2000 ਰੁਪਇਆ ਉਹ ਮੈਨੂੰ ਦਿੱਤਾ, ਉਹ ਚਲੇ ਗਈ। ਉਸ ਤੋਂ ਬਾਅਦ ਆ ਜਿਹੜਾ ਦਿਲ ਜਿਹੜਾ ਨਾ ਜ਼ਖਮੀ ਹੋ ਗਿਆ, ਮੋਹਰੀਆਂ ਹੋ ਗਈਆਂ ਇਸ ਦਿਲ 'ਚ। ਫਿਰ ਬਦਮਾਸ਼ੀ ਦੇ ਖੜਾ ਕੇ ਕੀਤੇ, ਫਿਰ ਨਹੀਂ ਮੈਂ ਪਿੱਛੇ ਮੁੜ ਕੇ ਦੇਖੇ। ਫੋਨ ਸ਼ੂਨ ਕਰਦੀ ਹੁੰਦੀ ਨੂੰ? ਹਾਂਜੀ, ਇਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਕਣਕ ਮੁੱਕੀ ਸੀ, ਫਿਰ ਫਿਰ ਮੈਂ ਆਟਾ ਪਿਆ ਕੇ ਮਾਣਾ ਆਟਾ ਸਿੱਟ ਕੇ ਆਇਆ ਉਹਨਾਂ ਦੇ ਘਰ। ਠੀਕ ਆ। ਸਰ ਪਲੀਜ਼। ਨਹੀਂ ਬੱਚੇ ਬੁੱਚੇ ਵੀ ਹੈਗੇ ਉਹਦੇ? 2 ਬੱਚੇ ਨੇ ਉਹਦੇ। ਉਹ ਬਕਾਇਦਾ ਉਹਨਾਂ ਨੂੰ ਇਹੀ ਪਤਾ ਵਾ ਕਿ ਸਾਡਾ ਇੱਕੋ ਹੀ ਮਾਮੂ ਦੁਨੀਆ ਤੇ ਉਹਦਾ ਨਾਂ ਯੂਸੀ ਆ। ਯੂਸੀ ਮਾਮੂ ਸਹੀ ਗੱਲ। ਉਸਤਾਦ ਜੀ ਇਹ ਝੱਸਣ ਵਾਲੀ ਗੱਲ ਨਹੀਂ, ਲਓ ਜੀ, ਜਦੀਦ ਹੋਣ ਵਾਲੀ ਕਿੱਥੋਂ ਗੱਲ ਹੈ। ਗੁਲਾਬ ਦੇ ਫੁੱਲ ਤੋਂ ਸ਼ੁਰੂ ਹੋਈ ਆ ਤੇ ਯੂਸੀ ਮਾਮੂ ਤੇ ਆ ਕੇ ਮੁੱਕੀ। ਅਸਲ 'ਚ ਮਸ਼ਰਕੀ ਪਿਆਰ ਹੁੰਦੇ ਹੀ ਏਦਾਂ। ਉਸਤਾਦ ਜੀ ਮੈਂ ਗੱਦਾਰੀ ਨਹੀਂ ਕੀਤੀ, ਮੈਂ ਨਹੀਂ ਇੱਜ਼ਤ ਯਾਰ, ਨਾਲ ਇਹ ਖੇਡਿਆ। ਯੂਸੀ ਦਾ ਵੈਸੇ ਇਹ ਗੱਲ ਹੈ। ਮੈਂ ਉਹਦੀ ਇੱਜ਼ਤ ਨਾਲ ਨਹੀਂ ਖੇਡਿਆ, ਮੈਂ ਉਹਦੇ ਨਾਲ ਦਿਲੋਂ ਪਿਆਰ ਕੀਤਾ। ਤੂੰ ਗੱਲ ਕਰਦਾ ਸੀ ਕੀ ਇਹ ਮੈਂ ਸਿੱਟ ਦਵਾਂ? ਨਹੀਂ, ਇਹ ਉਹਦੀ ਯਾਦ ਹੈ। ਇਹ ਯਾਦ ਵਾ ਸਿਰਫ। ਲੇਕਿਨ ਦੇਖ ਉਹਨੇ ਮਾਂ-ਬਾਪ ਦੀ ਹਯਾ ਰੱਖੀ ਉਹਨਾਂ ਦੀ। ਤੇ ਜਿਹੜੀਆਂ ਸ਼ੈਵਾਂ ਉਥੋਂ ਚੁੱਕੀਆਂ, ਆਂਡੇ ਚੁੱਕੇ ਤੇ ਦਾਲ ਸੇਵੀਆਂ ਤੇ ਜੇ ਜਿਹੜਾ ਉਹਨਾਂ ਨੇ ਮੈਨੂੰ ਰਿਸ਼ਤੇ ਤੋਂ ਨਾ ਕੀਤਾ, ਜਦੋਂ ਮੈਂ ਕਿਹਾ ਵਾ ਕਿ ਮੇਰੇ ਚ ਕਮੀ ਕੀ ਹੈ, ਤੇ ਹੱਸੇ ਕਿਉਂ ਉਹ? ਤੇ ਉਹਨਾਂ ਦੇ ਮੁਤਾਬਕ ਬਣ ਕੇ ਆਂਦਾ ਫਿਰ। ਉਹਨਾਂ ਦੇ ਮੁਤਾਬਕ ਹੀ ਬਣਿਆ। 125 ਤੇ ਆਇਆ, ਸੋਹਣੀ ਗੱਡੀ ਤੇ ਆਇਆ ਮੈਂ। 4 ਘੰਟੇ ਪਾਰਲਰ ਤੇ। ਹੁਣ ਪਾਇਲਟ ਨਹੀਂ ਸੀ ਤੇ ਉਹਦਾ ਕਸੂਰ ਆ? ਉਹਨਾਂ ਨੇ ਪਾਇਲਟ ਲੱਭਿਆ ਸੀ। ਉਸਤਾਦ ਜੀ ਤੇ ਲੈਕ ਬਣਦੇ ਨਾ, ਖਾਬ ਜੇ ਉੱਚੇ ਵਿਕਣੇ ਨੇ ਤੇ ਮਿਹਨਤ ਵੀ ਮੁਹੱਬਤ ਕਰਨ ਲੱਗਿਆ ਨਹੀਂ, ਖਾਬ ਦੇ ਮੁਹੱਬਤ ਕਰਨ ਵਕਤ ਲੈਵਲ ਨਹੀਂ ਹੁੰਦਾ ਉਹਦੇ ਚ ਕੋਈ। ਉਹ ਲੈਵਲ ਕਿਉਂ ਨਹੀਂ ਹੁੰਦਾ? ਜਿੱਦਾਂ ਤੁਹਾਡੇ ਚ ਬਹੁਤਾ ਸਾਲਣ ਦੇਖ ਕੇ ਨਹੀਂ ਨਾ ਦਿਖਦੇ, ਲੂਣ ਘੱਟ ਵੱਧ ਨਹੀਂ ਹੈਗਾ ਜਾਂ ਨਹੀਂ ਆ ਖਾ ਜਾਂਦੇ, ਉਦਾਂ ਸਾਡੇ ਚ ਵੀ ਪਿਆਰ ਚ ਨਾ ਇਹ ਚੀਜ਼ਾਂ ਨਹੀਂ ਦੇਖ ਹੁੰਦੀਆਂ। ਵੇਖ ਹੋਣਾ ਹੀ ਚਾਹੀਦੀਆਂ, ਠੀਕ ਹੈ ਨਾ? ਤੂੰ ਆਪ ਕਿਸੇ ਦਾ ਸੱਚਾ ਪਿਆਰ ਕੀਤਾ ਹੋਵੇ ਤੇ ਤੈਨੂੰ ਪਤਾ ਹੋਵੇ ਪਿਆਰ ਦੀ ਕਦਰ ਹੁੰਦੀ ਕੀ ਆ। ਬਗੜੋਲਿਆ ਜੇ ਆ, ਓਏ ਤੈਨੂੰ ਕੀ ਪਤਾ ਪਿਆਰ ਕਿੰਨਾ। ਏਦਾਂ ਨਾ ਕਰ ਏਦਾਂ ਫ੍ਰਿਜ ਆਟਾ ਰੱਖਿਆ ਵਾ, ਨਾ ਕਰ ਮੂੰਹ ਏਦਾਂ। ਲਓ ਜੀ ਨਾਜ਼ਰੀਨ, ਆ ਯੂਸੀ ਦੀ ਸਟੋਰੀ ਸੀ। ਓਏ ਹੋਏ ਨਹੀਂ ਚੱਲਦਾ ਹੈਗਾ। ਗੈਰਤ ਵਾਲਾ ਪਿਆਰ ਕੀਤਾ, ਇਹ ਦੱਸ ਦਿਓ। ਉਹ ਕਿਹੜਾ ਗੈਰਤ ਵਾਲਾ? ਗੈਰਤ ਵਾਲਾ ਜਾਂ ਫੈਸਲ ਸਾਹਿਬ? ਉਹ 2000 ਰੁਪਇਆ ਮੰਗਣ ਨੇ ਆ ਭੈਣ ਆਪਣੀ ਕੋਲੋਂ। ਭੈਣਾਂ ਨੂੰ ਦੇਈਦਾ ਵਾ ਕਿ ਮੰਗੀ? ਯਾਰ ਉਸ ਟਾਈਮ ਉਹ ਅਮੀਰ ਸੀ, ਉਹਦਾ ਵਿਆਹ ਹੋਇਆ ਸੀ, ਨਾਲੇ ਉਹਨੇ ਕਿਹੜਾ ਵੀ ਨਸ਼ਾ ਕਰਨਾ ਸੀ ਕੋਈ? ਉਹਨਾਂ ਦੇ ਘਰ ਦੀ ਕੰਮ ਵਾਲੀ ਨੂੰ ਦੇਣਾ ਸੀ। ਕੰਮ ਵਾਲੀ ਕੌਣ ਸੀ? 7 ਲੱਖ ਰੁਪਇਆ 10 ਲੱਖ ਰੁਪਇਆ ਪੂਰੇ ਵਿਆਹ ਦਾ ਖਰਚਾ ਸੀ। ਉਹ ਚੱਲ 7 ਲੱਖ ਚ ਕਰਾਇਆ। ਲੱਖ ਰੁਪਇਆ ਯਾਰ ਉਹਦੇ ਤਲਕ 10 ਅਗਰ ਉਹ ਕਰਾਉਂਦੇ ਤੇ 10 ਲੱਖ ਰੁਪਏ ਲੱਗਣਾ ਸੀ। ਇਹਨੇ ਆਪਣੇ ਤਲਕਾਂ ਨਾਲ ਟੈਂਟਾਂ ਵਾਲੇ ਨਾਲ ਇੱਧਰ ਉੱਧਰ ਤਲਕ ਨਾਲ 3 ਲੱਖ ਰੁਪਏ ਉਧਰੋਂ ਛਡਾਇਆ। ਉਹਦੇ ਪਿਓ ਨੇ ਇੰਜ ਸਲੂਟ ਮਾਰਿਆ, ਉਹਨੇ ਕੀ ਕਿਹਾ ਯਾਰ, ਬਾਜੀਆਂ ਵਾਲਾ ਸੀਗਾ? ਬਾਜਿਆਂ ਵਾਲਾ ਨਹੀਂ ਸੀ, ਸਲੂਟ ਉਹਨੇ ਗਾ ਰਿਹਾ ਕਿ ਵਾਕਈ ਮੇਰਾ ਪੁੱਤਰ ਅੱਜ ਹੁੰਦਾ ਤੇ ਇੰਜ ਦਾ ਹੋਣਾ ਸੀ। ਕਿਸੇ ਨਾਲ ਸੱਚਾ ਪਿਆਰ ਕਰੋ ਫੈਸਲ ਸਾਹਿਬ, ਤੁਹਾਨੂੰ ਪਤਾ ਲੱਗੇ ਕਦਰ ਕੀ ਹੁੰਦੀ ਆ। ਚੱਲ ਠੀਕ ਆ। ਚਲ ਠੀਕ ਆ, ਤੇ ਠੀਕ ਆ, ਸੌਂ ਜਾ ਫਿਰ ਤੂੰ। ਲਓ ਜੀ ਨਾਜ਼ਰੀਨ, ਇਹ ਸੀ ਯੂਸੀ। ਫਰੀਦ ਖਾਨ ਬਈ ਬੱਲੇ ਤੇਰੇ, ਥੈਂਕ ਯੂ। ਬਹੁਤ ਸ਼ੁਕਰੀਆ ਤੇਰੀ। ਤੂੰ ਨਾਲ ਜਿਹੜਾ ਮੇਰੀ ਗੱਲ ਸੁਣ, ਤੂੰ ਇਹਦਾ ਨਾਲ ਨਾ ਉਹ ਜਿਹੜਾ ਨਹੀਂ ਹੁੰਦਾ ਇੱਕ ਪੀਏ, ਟ੍ਰਾਂਸਲੇਟ ਹਾਂ ਬਸ ਤੇਰੀ ਵਜ੍ਹਾ ਤੋਂ, ਜਿੱਦਾਂ ਖਾਨ ਸਾਹਿਬ ਨੁਸਰਤ ਤੋਂ ਕਹਿੰਦੇ ਨਾ ਇਕਬਾਲ ਸਾਹਿਬ ਦੀ ਵਜ੍ਹਾ ਤੋਂ, ਬਸ ਤੂੰ ਇਹਨਾਂ ਦਾ ਇਕਬਾਲ ਆ। ਚੱਲ ਨਾਸ਼ਤਾ ਲੈ ਕੇ ਨਹੀਂ ਜਾਣਾ, ਜਾ ਹੁਣ। ਨਹੀਂ, ਉਹ ਪਿਆਰ ਨਹੀਂ ਕੀਤਾ, ਸਿਰਫ ਉਹਨੂੰ ਹੱਥ ਉਹਦੇ ਸਿਰ ਤੇ ਰੱਖਿਆ ਕਿ ਜਾ ਅੱਜ ਤੋਂ ਬਾਅਦ ਉਹ ਜਿਹੜੇ ਕੰਮ ਇੰਨੇ ਭਾਜਨ ਉਹਦਾ ਬੰਦਾ ਪਾਇਲਟ ਆ, ਉਹ ਹੁੰਦਾ ਬਾਹਰ ਬਾਹਰ। ਜਹਾਜ਼ਾਂ 'ਚ ਕਦੀ, ਤੇ ਪਿੱਛੋਂ ਸਾਰਾ ਕੰਮ ਵੀ ਭਾਣ ਨੂੰ ਨਹੀਂ ਉਹਨਾਂ ਦਾ ਤੇ ਕਰਨਾ। ਕੀ ਮਹਿਸੂਸ ਗੁੱਸਾ ਨਹੀਂ ਕਰਦਾ? ਨਹੀਂ ਕਾਹਦਾ ਗੁੱਸਾ, ਯਾਰ, ਧੀਆਂ ਭੈਣਾਂ ਨੇ। ਤੇ ਭਾਜੀ ਨਿਕਾਹ ਤਾਂ ਨਹੀਂ ਸੀ ਨਾ ਹੋਇਆ, ਠੀਕ ਆ ਪਿਆਰ। ਯਾਰ ਦੇਖ ਮੇਰੀ ਗੱਲ ਸੁਣ, ਹਾਂਜੀ ਸਾਡੇ ਮੁਸਲਮਾਨਾਂ 'ਚ ਹਾਂਜੀ ਚਾਚੇ ਦੀ ਕੁੜੀ ਨਾਲ, ਤਾਏ ਦੀ ਕੁੜੀ ਨਾਲ, ਫੁੱਫੀ ਦੀ ਕੁੜੀ ਨਾਲ, ਮਾਸੀ ਦੀ ਕੁੜੀ ਨਾਲ ਨਿਕਾਹ ਜਾਇਜ਼ ਆ ਨਾ। ਹਾਂਜੀ ਜਿੱਦਾਂ ਹੁਣ ਜਿਹੜੇ ਸਾਡੇ ਸਿੱਖ ਭਰਾ ਨੇ ਨਾ, ਹਾਂਜੀ ਜਿਹੜੀ ਸਿੱਖ, ਉਹਨਾਂ ਦੇ ਵਿੱਚ ਨਹੀਂ ਹੈਗਾ ਜਾਇਜ਼। ਤੁਹਾਨੂੰ ਪਤਾ ਇਸ ਗੱਲ ਦਾ? ਨਹੀਂ ਤੁਹਾਨੂੰ ਪਤਾ ਇਸ ਗੱਲ ਦਾ? ਸਿੱਖ ਫੈਮਿਲੀ 'ਚ, ਸਿੱਖ ਧਰਮ 'ਚ ਹਾਂਜੀ ਚਾਚੇ ਦੀ ਕੁੜੀ, ਮਾਸੀ ਦੀ ਕੁੜੀ, ਫੁੱਫੀ ਦੀ ਕੁੜੀ, ਹਾਂਜੀ ਮਾਮੇ ਦੀ ਕੁੜੀ ਮਾਮੇ ਦੀ ਕੁੜੀ, ਹਾਂਜੀ। ਇਹਦੇ ਨਾਲ ਵਿਆਹ ਨਹੀਂ ਹੁੰਦਾ। ਨਹੀਂ ਹੁੰਦਾ। ਅੱਛਾ ਜੀ। ਹਾਂਜੀ, ਉਹ ਸਕੀਆਂ ਭੈਣਾਂ ਸਮਝਦੇ ਨੇ, Very ਜਿੱਦਾਂ ਆਪਣੀ ਹੁੰਦੀ ਏਦਾਂ ਸਮਝਦੇ ਨੇ। ਇਹ ਮੁਸਲਮ ਦੇ ਵਿੱਚ ਹੈ ਹੋ ਜਾਂਦਾ, ਠੀਕ ਹੈ ਨਾ? ਹੋ ਜਾਂਦਾ। ਅੱਛਾ, ਉਸਤਾਦ ਬਚਪਨ ਦੀਆਂ ਮੰਗਣੀਆਂ ਤੇ ਨਹੀਂ ਮੈਂ ਗੱਲ ਕਰਨ ਲੱਗਾ ਸਾਂ ਕਿ ਉਹਦੇ 'ਚ ਹੋ ਜਾਂਦਾ। ਲੇਕਿਨ ਹੁਣ ਮੇਰਾ ਚਾਚੇ ਦੀ ਕੁੜੀ ਨਾਲ ਮੰਗਣੀ ਹੋ ਜਾਂਦੀ ਹੈ ਜਾਂ ਮੁਹੱਬਤ ਹੋ ਜਾਂਦੀ ਹੈ, ਲੇਕਿਨ ਸਰ ਇਹ ਇੱਕ ਮੁਹੱਬਤ ਫੀਲਿੰਗ ਆ। ਪ੍ਰੈਕਟੀਕਲੀ ਅਗਰ ਤੂੰ ਰਿਸ਼ਤਾ ਵੇਖੇ ਤਾਂ ਮੇਰੀ ਭੈਣ ਲੱਗਦੀ ਹੈ। ਹਾਂਜੀ, ਵਾਹ ਵਾਹ ਚਲੋ ਮੁਹੱਬਤ ਨਹੀਂ ਹੋਈ, ਅੱਗੋਂ ਉਹ ਵਿਆਹੀ ਗਈ ਕਿਤੇ, ਉਹਦੇ ਬੱਚੇ ਹੋ ਗਏ, ਕੱਲ ਨੂੰ ਉਹਦਾ ਬੰਦਾ ਆਵੇ ਤੇਰੇ ਨਾਲ 5 ਸਾਲ 8 ਸਾਲ 10 ਸਾਲ ਬਾਅਦ ਉਹਦਾ ਬੰਦਾ ਤੇਰੇ ਘਰ ਆਵੇ, ਤੇਰਾ ਵੀ ਵਿਆਹ ਹੋ ਗਿਆ, ਤੇਰੇ ਵੀ ਬੱਚੇ ਨੇ, ਉਹਦੇ ਘਰ ਆ ਗਏ, ਉਹਦੇ ਬੰਦੇ ਦੇ ਸਾਹਮਣੇ ਨਹੀਂ ਉਹਨੂੰ ਭੈਣ ਕਹੇਗਾ, ਉਹ ਤਾਂ ਨਹੀਂ ਕਹੂਗੀ ਮੇਰਾ ਭਰਾ ਵਾ, ਭਾਵੇਂ 10 ਸਾਲ ਪਹਿਲੇ ਤੁਹਾਡਾ ਚੱਲਦਾ ਹੋਵੇ ਜੋ ਮਰਜ਼ੀ। ਸਰ ਜਿੰਨੀ ਦੇਰ ਤੱਕ ਤੁਹਾਡਾ ਨਿਕਾਹ ਨਹੀਂ ਹੁੰਦਾ ਉਨੀ ਦੇਰ ਤੱਕ ਬਾਕੀ ਰਿਸ਼ਤੇ ਤੁਸੀਂ ਆਪ ਬਣਾਏ ਨੇ। ਮੁਹੱਬਤ ਵਾਲਾ, ਆਸ਼ਕੀ ਮਸ਼ੂਕੀ ਵਾਲਾ ਪਿਆਰ ਇਹ ਤੁਸੀਂ ਬਣਾਏ ਨੇ। ਇਹ
ਇਹ ਰੱਬ ਦਾ ਜਿਹੜਾ ਕਾਨੂੰਨ ਹੈ ਨਾ, ਹਾਂਜੀ ਉਸ ਕਾਨੂੰਨ ਦੇ ਵਿੱਚ ਸੱਚਾ ਪਿਆਰ ਕਰੋ ਹਾਂ। ਫੈਸਲ ਸਾਹਿਬ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ, ਸਾਡੇ ਨਾਲ ਰਹਿਣਾ, ਇਦਾਂ ਹੀ ਸਾਨੂੰ ਪਿਆਰ ਦੇਈ ਜਾਣਾ, ਸਾਨੂੰ ਅਪਣਾਈਅਤ ਦੇਈ ਜਾਣਾ। ਔਰ ਮੈਂ ਇੱਕ ਬੱਚਿਆਂ ਦੀ ਗੱਲ ਕੀਤੀ ਸੀ ਤੇ ਮੈਨੂੰ ਕੱਲ ਸ਼ੋਅ 'ਚ ਕਿ ਬੱਚੇ ਜਿਹੜੇ ਪਾਸ ਹੋਣਗੇ, ਤੇ ਯਕੀਨ ਕਰੋ ਮੈਨੂੰ ਮੇਲਾਂ ਆਈਆਂ, ਜਾਨੀ ਭਾਜੀ ਮੈਂ ਪਾਸ ਹੋ ਗਿਆ ਹਾਂ ਤੇ ਮੈਨੂੰ ਨਾ ਗਿਫਟ ਭੇਜ ਦਿਓ। 20-20 ਸਾਲ ਦੇ, 22-22 ਸਾਲ ਦੇ, 25-25 ਸਾਲ ਦੇ ਮੁੰਡੇ। ਭਾਜੀ ਮੈਂ ਛੋਟੇ ਬੱਚਿਆਂ ਦੀ ਗੱਲ ਕੀਤੀ ਸੀ। ਦੱਸ, ਉਹ ਓਵਰ ਏਜ ਵੀ ਕਰੀ ਆ। ਆਹੋ 65 ਸਾਲ ਦਾ ਬਾਬਾ ਵੀ ਕਹਿੰਦਾ ਮੈਂ ਵੀ ਪਾਸ ਹੋ ਗਿਆ, ਮੈਨੂੰ ਵੀ ਭੇਜ ਦੇ। ਠੀਕ ਆ, ਨਿੱਕੇ ਬੱਚੇ ਜਿਹੜੇ 5 ਸਾਲ 6 ਸਾਲ 7 ਸਾਲ 8 ਸਾਲ 10 ਸਾਲ ਤੱਕ, ਉਹਨਾਂ ਬੱਚਿਆਂ ਦੀ ਮੈਂ ਗੱਲ ਕੀਤੀ ਸੀ। ਠੀਕ ਹੈ ਨਾ। ਆ ਫੁੱਲ ਦੇ ਦਿਓ ਜੀ। ਹੁਣ ਐਮਫਿਲ ਤੇ ਬੰਦਾ ਕਰਦਾ 30 ਸਾਲਾਂ ਦੀ ਉਮਰ 'ਚ 32 ਦੀ, ਤੇ ਹੁਣ ਐਮਫਿਲ ਕਰਕੇ ਵੀ ਕਹੋ ਹੈ ਨਹੀਂ, ਉਹ ਤੁਸੀਂ ਦੇਣਾ ਬੱਚਿਆਂ ਨੂੰ, ਛੋਟਿਆਂ ਨੂੰ, ਆਪਣਿਆਂ ਨੂੰ। ਲਓ ਜੀ, ਮੁਹੱਬਤ ਮੇਰੀ, ਇਹ ਤੁਹਾਡੀ ਮੁਹੱਬਤ ਦੀ ਸ਼ੁਰੂਆਤ। ਸ਼ੁਕਰੀਆ। ਠੀਕ ਹੈ ਜੀ, ਅੱਖਾਂ 'ਚ ਵਾਲ ਪੈਣ ਦੇ। ਤੇ ਬਹੁਤ ਸ਼ੁਕਰੀਆ ਤੇ ਲਵ ਯੂ, ਥੈਂਕ ਯੂ। ਆਪਣਾ ਬਹੁਤ ਖਿਆਲ ਰੱਖਣਾ। ਕੱਲ ਤੁਹਾਡਾ ਫਿਰ ਮੁਲਾਕਾਤ ਹੋਏਗੀ। ਪਾਕਿਸਤਾਨ ਜ਼ਿੰਦਾਬਾਦ।